ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਦਰਖਤਾਂ ਦੇ ਪਿੱਛੇ ਲਾਹੌਰ ਦੀ ਮਸ਼ਹੂਰ ਤਰੀਨ ਅਕਬਰੀ ਮੰਡੀ ਹੈ। ਇਹ ਡਰਾਈ ਫਰੂਟ ਦੀ ਕਾਫੀ ਵੱਡੀ ਔਰ ਕਦੀਮ ਮੰਡੀ ਹੈ। ਅੱਜ ਅਸੀਂ ਇੱਥੇ ਆਏ ਹਾਂ, ਇੱਕ ਤਾਂ ਅਸੀਂ ਇੱਥੇ ਦੇਖਾਂਗੇ ਕਿ ਪੰਜਾਬ ਹੁਕੂਮਤ ਨੇ ਜਿਹੜਾ ਇਹ ਤੁਸੀਂ ਮਨਸੂਬਾ ਸ਼ੁਰੂ ਕੀਤਾ ਹੈ ਇਸ ਮੰਡੀ ਦੇ ਹਵਾਲੇ ਨਾਲ, ਉਹਦੇ ਬਾਰੇ ਤਾਜਰ ਕੀ ਕਹਿੰਦੇ ਨੇ, ਇੱਥੇ ਤਾਜਰਾਂ ਦੇ ਕੀ ਮਸਾਇਲ ਨੇ ਔਰ ਡਰਾਈ ਫਰੂਟ ਦੇ ਜਿਹੜੇ ਰੇਟ ਨੇ ਉਹ ਪਿਛਲੇ ਸਾਲ ਤੋਂ ਕਿੰਨੇ ਵਧੇ ਨੇ। ਅੱਜ ਅਸੀਂ ਲੋਕ ਰਾਜ 'ਚ ਇਹੋ ਚੀਜ਼ਾਂ ਜਾਣਾਂਗੇ। ਅੱਛਾ ਸਰ, ਹੁਣ ਕਿਉਂਕਿ ਅੱਜ ਕੱਲ੍ਹ ਇੱਕ ਤਾਂ ਨਵਾਂ ਸਾਲ ਚੜ੍ਹ ਗਿਆ, ਦੂਸਰਾ ਅੱਜ ਕੱਲ੍ਹ ਮਹਿੰਗਾਈ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਇੱਥੇ ਆਵਾਮ ਉਸੇ ਤਰ੍ਹਾਂ ਆ ਰਹੀ ਹੈ ਉਸੇ ਤਰ੍ਹਾਂ ਜਾਂ ਥੋੜਾ ਘਟ ਗਿਆ? ਆਵਾਮ ਦੀ ਕੁਵਤ ਖਰੀਦ ਵੀ ਘਟੀ ਹੈ ਵੈਸੇ? ਨਹੀਂ ਕੋਈ ਫਰਕ ਨਹੀਂ ਪਿਆ, ਬਿਲਕੁਲ ਠੀਕ ਚੱਲ ਰਿਹਾ ਨਿਜ਼ਾਮ। ਹਾਂ, ਸਰਦੀ ਪੈਣ ਦੀ ਵਜ੍ਹਾ ਨਾਲ ਨਾ ਥੋੜਾ ਜਿਹਾ ਸਕੂਲਾਂ ਦੀਆਂ ਛੁੱਟੀਆਂ ਨੇ, ਉਹਨਾਂ ਦੀ ਵਜ੍ਹਾ ਨਾਲ ਉਹਨਾਂ ਨੇ ਹਫਤਾ ਹੋਰ ਛੁੱਟੀਆਂ ਵਧਾਤੀਆਂ ਨੇ, ਉਹਦੇ ਨਾਲ ਥੋੜਾ ਜਿਹਾ ਕੰਮ ਥੋੜਾ ਸਾਰਾ ਡਿਸਟਰਬ ਹੋਇਆ ਤੇ ਕੰਮ ਸਲੋ ਹੋ ਜਾਂਦੇ ਨੇ। ਲੇਕਿਨ ਇਹ ਕਿ ਬਿਲਕੁਲ ਜ਼ੀਰੋ ਨਹੀਂ ਹੁੰਦਾ। ਮਹਿੰਗਾਈ ਨਾਲ ਕੋਈ ਫਰਕ ਪਿਆ ਇਸ ਬਾਜ਼ਾਰ ਤੇ ਚੰਗਾ ਭਲਾ ਫਰਕ ਪਿਆ ਵੇ। ਕੀ ਫਰਕ? ਉਹਦੇ ਨਾਲ ਇਹ ਫਰਕ ਪਿਆ ਵੇ ਕਿ ਸਾਡੀ ਪਹੁੰਚ ਤੋਂ ਦੂਰ ਹੋ ਗਈਆਂ ਨੇ ਆਈਟਮਾਂ। ਇੱਕ ਕਾਟਨ ਅਸੀਂ 3000 ਦਾ ਖਰੀਦਦੇ ਸਾਂ, ਉਹ ਮਹਿੰਗਾਈ ਦੀ ਵਜ੍ਹਾ ਨਾਲ ਇਨਵੈਸਟਮੈਂਟ ਵੱਧ ਗਈ ਹੈ, ਉਹ ਕਾਟਨ 6000 ਰੁਪਏ ਦੇ ਕੋਲ ਪਹੁੰਚ ਗਿਆ। ਉਹ ਤੇ ਜ਼ਾਹਰੀ ਗੱਲ ਹੈ 100-150 ਰੁਪਇਆ ਮਤਲਬ ਫਟਾਫਟ ਸਾਡਾ ਅਸੀਂ ਆਪਣਾ ਮਾਰਜਨ ਰੱਖਣਾ ਹੈ, ਅਸੀਂ ਸੇਲ ਕਰ ਦਿੰਦੇ ਹਾਂ ਅੱਗੇ। ਠੀਕ ਹੋ ਗਿਆ। ਹਾਂਜੀ। ਤੇ ਕੋਈ ਗਾਹਕ ਵੈਸੇ ਗਿਲਾ ਕਰ ਰਹੇ ਨੇ ਤੁਹਾਡੇ ਨਾਲ ਰੇਟਾਂ ਦਾ? ਗਾਹਕ ਚੰਗੇ ਭੁੱਲੇ ਕਰਦੇ ਨੇ, ਗਾਹਕ ਕਹਿੰਦੇ ਨੇ ਕਿ ਜੀ ਹੁਣ ਕਿੱਧਰ ਜਾਈਏ, ਕਿੰਨਾ ਕੀ ਕਮਾ ਰਹੇ ਆ, ਇਨਵੈਸਟਮੈਂਟ ਵੱਧ ਗਈ ਹੈ, ਪ੍ਰੋਫਿਟ ਘਟ ਗਿਆ, ਪ੍ਰੋਫਿਟ ਰੇਸ਼ੋ ਬਹੁਤ ਕਮ ਹੋ ਗਈ ਹੈ। ਪਹਿਲੇ ਮਤਲਬ ਖੁਸ਼ਹਾਲ ਸੀ ਸਾਰੇ, ਪ੍ਰੋਫਿਟ ਵੀ ਅੱਛੀ ਸੀ। ਇਹ ਸੇਲਮੈਨ ਦੀ ਜਿਹੜੀ ਪੇਟੀ ਹੈ ਨਾ, ਇਹ 10000 ਚ ਫੁੱਲ ਹੋ ਜਾਂਦੀ ਸੀ। ਠੀਕ ਹੋ। ਲੇਕਿਨ ਹੁਣ ਇਹ ਪੇਟੀ 50000 60000 ਵਿੱਚ ਵੀ ਨਹੀਂ ਪੜਦੀ। ਲਾਹੀ ਗੱਲ, ਅਗਰ 50000 ਇਨਵੈਸਟ ਕਰੇਗਾ ਤੇ ਰਾਤ ਨੂੰ ਰੁਪਿਆ 2500 ਕਮਾ ਕੇ ਆਏਗਾ। ਉਹਦੀ ਇਨਵੈਸਟਮੈਂਟ ਵੱਧ ਗਈ ਹੈ, ਕਮਾਈ ਉਹੀ ਹੈ, ਕਮਾਈ 'ਚ ਨਹੀਂ ਫਰਕ ਪਿਆ। ਕਮਾਈ ਨਾ ਉਹ ਤੁਸੀਂ ਕਹੋ ਕਿ ਘਟ ਗਈ, ਘਟਣ ਵਾਲਾ ਵੀ ਸੀਨ ਨਹੀਂ ਹੈ। ਅੱਜ ਕੱਲ੍ਹ ਸਾਰੇ ਪਾਸੇ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਹੋ ਰਹੇ ਨੇ, ਇੱਧਰ ਨੂੰ ਵੀ ਕੋਈ ਫੋਰਸ ਵਗੈਰਾ ਆਈ ਹੈ ਕਿ ਤੁਸੀਂ ਇਸ ਤਰਫ ਕਿਉਂ ਬੈਠੇ ਜੇ ਜਾਂ ਨਾਲੇ ਦੇ ਉੱਤੇ? ਹਾਂਜੀ, ਪੈਰਾ ਫੋਰਸ ਆ ਰਹੀ ਹੈ ਇੱਥੇ। ਅੱਛਾ। ਉਹਨਾਂ ਨੇ ਵੀ ਜਿਹੜਾ ਨਾ ਸਾਨੂੰ ਆਣ ਕੇ ਤੰਗ ਕਰਦੇ ਨੇ, ਕਹਿੰਦੇ ਨੇ ਫਟਿਆਂ ਤੋਂ ਚੁੱਕੋ ਸਾਰਾ ਸਮਾਨ। ਠੀਕ ਹੈ, ਇਹ ਥੋੜਾ ਡਿਸਟਰਬਿੰਗ ਹੈ ਵੇ ਸਾਡੇ ਕੋਲ ਜਿਹੜਾ ਨਾ। ਤੁਹਾਡਾ ਤਾਂ ਬਾਜ਼ਾਰ ਬੜਾ ਤੰਗ ਹੈਗਾ ਤੇ ਉਹ ਕੀ ਕਹਿੰਦੇ ਕੀ ਨੇ ਇਹਨਾਂ ਕਰਨਾ ਕੀ ਇੱਥੇ? 40 ਫੁੱਟਾ ਰੋਡ ਬਣਾਣਾ ਇੱਥੇ ਇਸ ਏਰੀਏ 'ਚ। ਇਹ 40 ਫੁੱਟਾ ਰੋਡ ਬਣੇਗਾ। ਇਹ ਰੋਡ ਕੋ ਪਾਸ ਵੀ ਹੋ ਗਿਆ? ਹਾਂ, ਪਾਸ ਹੋ ਗਿਆ। ਇਹ ਦਰਖਤਾਂ ਦਾ ਕੀ ਬਣੇਗਾ ਸਭ ਦਾ? ਇਹਦੇ ਵਿੱਚੋਂ ਵੀ ਇਹਨਾਂ ਨੇ ਸਾਰਾ ਸ਼ੀਸ਼ਾ ਕਰ ਦੇਣਾ, ਉਧਰੋਂ ਵੀ ਥੋੜੀ ਜਗ੍ਹਾ ਲੈਣਗੇ, ਕੁਛ ਇਧਰੋਂ ਲੈਣਗੇ, ਇਹ ਸਾਰਾ ਰੋਡ ਬਣੇਗਾ ਇੱਥੋਂ। ਇਹ ਮੇਨ ਐਂਟਰੈਂਸ ਹੈਗੀ ਇਹਨਾਂ ਦੀ। ਠੀਕ ਹੋ ਬਾਹਰੋਂ। ਅੱਛਾ, ਇਹ ਪੂਰਾ ਇਹ ਮੇਨ ਰੋਡ ਬਣਾਉਣ ਦਾ ਮਨਸੂਬਾ ਹੈ ਪੂਰਾ? ਇੱਥੇ ਟੱਪ ਟਾਇਲ ਲੱਗੇਗੀ। ਠੀਕ ਹੈ, ਬਾਹਰ ਕੋਈ ਕਾਟਨ ਨਹੀਂ ਕਿਸੇ ਦਾ ਹੋਏਗਾ। ਇਸ ਟਾਈਮ ਤੇ ਸਾਰੀ ਖਿਚੜੀ ਪੱਕੀ ਹੈ ਨਾ, ਸਾਰਾ ਮਾਲ ਬਾਹਰ ਪਿਆ। ਜਿਸ ਤਰ੍ਹਾਂ ਤੁਹਾਨੂੰ ਕੋਈ ਅਲਟੀਮੇਟਮ ਦਿੱਤਾ, ਕੋਈ ਟਾਈਮ ਦਿੱਤਾ ਕਿ ਹਾਂਜੀ ਬਿਲਕੁਲ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਹਾਡੇ ਜਿਹੜੇ ਨਾਲ ਤਾਮਨ ਦੀ ਜ਼ਰੂਰਤ ਹੈ, ਲੇਕਿਨ ਉਹ ਜਿਸ ਸਪੀਡ ਨਾਲ ਹੋਣਾ ਚਾਹੀਦਾ ਉਸ ਸਪੀਡ 'ਚ ਨਹੀਂ ਹੋ ਰਿਹਾ, ਸਲੋ ਹੋ ਰਿਹਾ। ਤੁਹਾਨੂੰ ਕਿਦੋਂ ਤੱਕ ਕਹਿੰਦੇ ਕਿ ਇੱਥੇ ਬੈਠੋ ਉਸ ਤੋਂ ਬਾਅਦ ਉੱਠ ਜਾਓ? ਕੋਈ ਦਿਨ ਦਿੱਤਾ? ਸਾਨੂੰ ਉਹਨਾਂ ਨੇ ਕੋਈ ਦਿਨ ਨਹੀਂ ਦਿੱਤਾ। ਉਹ ਕਹਿ ਰਹੇ ਬਸ ਸਾਨੂੰ ਛੇੜਨਾ ਨਹੀਂ, ਅਸੀਂ ਜੋ ਕਰਾਂਗੇ ਸਾਨੂੰ ਕਰਨ ਦਿਓ। ਖਰੀਦਦਾਰੀ ਕਰ ਲਈ ਹੈ ਜਾਂ ਹਾਲੀ ਕਰ ਰਹੇ ਹੋ? ਬਸ ਕਰ ਰਹੇ ਆ, ਕੁਝ ਕਰ ਲਈ, ਕੁਝ ਕਰ। ਕੀ ਰੇਟ ਦਾ ਕੀ ਫਰਕ ਮਹਿਸੂਸ ਕੀਤਾ ਜੀ? ਰੇਟ ਅੱਗੇ ਨਾਲ ਬਹੁਤ ਜ਼ਿਆਦਾ ਨੇ, ਮਹਿੰਗਾਈ ਹੋ ਗਈ ਜ਼ਿਆਦਾ। ਜਿੱਥੇ ਅੱਗੇ 1 ਕਿਲੋ ਚੀਜ਼ ਲੈ ਕੇ ਜਾਈਦੀ ਸੀ, ਹੁਣ ਉੱਥੇ ਅੱਧਾ ਕਿਲੋ ਲੈ ਕੇ ਜਾਈਦੀ। ਇਹ ਪਿਛਲੇ ਸਾਲ ਤੋਂ ਫਰਕ ਦੱਸ ਰਹੇ ਜੀ, ਪਿਛਲੇ ਕੋਈ ਮਾਹ ਤੋਂ ਫਰਕ ਦੱਸ ਰਹੇ? ਪਿਛਲੇ ਸਾਲ ਦਾ ਫਰਕ। ਅੱਛਾ, ਪਿਛਲੇ ਸਾਲ ਕੀ ਰੇਟ ਸੀ ਤੇ ਹੁਣ ਕੀ ਰੇਟ ਦਾ ਫਰਕ? ਪਿਛਲੇ ਸਾਲ ਤੋਂ ਬਾਅਦ ਤਕਰੀਬਨ ਜਿਹੜੇ ਨੇ ਆਪਣਾ ਕਮ ਸੇ ਕਮ ਹਰ ਚੀਜ਼ ਦਾ ਕੋਈ 200-300-400 ਰੁਪਏ ਦਾ ਫਰਕ ਪੈ ਗਿਆ। ਕੀ ਵਜ੍ਹਾ ਸਮਝਦੇ ਹੋ ਕਿਉਂ ਇੰਨਾ ਮਹਿੰਗਾ ਹੋ ਗਿਆ? ਪੁੱਛਿਆ ਦੁਕਾਨਦਾਰਾਂ ਨੂੰ? ਦੁਕਾਨਦਾਰ ਕਹਿ ਰਹੇ ਨੇ ਕਿ ਪਿੱਛੋਂ ਹੁਣ ਜ਼ਿਆਦਾ ਆਪਣਾ ਮਹਿੰਗਾਈ ਹੋ ਗਈ ਤੇ ਇਸ ਵਜ੍ਹਾ ਤੋਂ ਜਿਹੜਾ ਨਾ ਜ਼ਿਆਦਾ ਆਪਣਾ। ਵੈਸੇ ਕਿਹੜੀ ਚੀਜ਼ ਪਸੰਦ ਕਰਦੇ ਹੋ ਡਰਾਈ ਫਰੂਟ 'ਚ ਸਭ ਤੋਂ ਜ਼ਿਆਦਾ? ਜ਼ਿਆਦਾ ਅਖਰੋਟ ਲਿਜਾਈਦੇ ਨੇ, ਆਪਣਾ ਅਖਰੋਟ ਲੈ ਕੇ ਜਾਂ ਕਾਜੂ ਵਗੈਰਾ ਲੈ ਕੇ। ਅਖਰੋਟ ਠੀਕ ਕੀਮਤ 'ਚ ਮਿਲੇ ਨੇ, ਉਹ ਵੀ ਮਹਿੰਗੇ ਨੇ? ਅੱਗੇ ਨਾਲ ਪਿਛਲੇ ਸਾਲ ਉਹ 600 ਰੁਪਏ ਰੇਟ ਸੀ ਤੇ ਐਤਕੀ 800 ਰੁਪਏ ਹੋ ਗਿਆ। ਅੱਛੇ ਵਾਲੇ ਜਿਹੜੇ ਨੇ ਉਹ 900 ਰੁਪਏ ਵੀ, ਕੋਈ 1000 ਰੁਪਏ ਵੀ ਦੇ ਰਹੇ ਨੇ। ਅਖਰੋਟ ਦੀ ਖੂਬੀ ਕੀ ਹੈ ਵੈਸੇ? ਅਖਰੋਟ ਦੀ ਖੂਬੀ ਇਹ ਹੈ ਕਿ ਸਰਦੀਆਂ 'ਚ ਤੁਸੀਂ ਜ਼ਰਾ ਖਾ ਕੇ ਠੀਕ ਰਹਿੰਦੇ ਹੋ, ਡਰਾਈ ਫਰੂਟ ਦਿਮਾਗ ਵੀ ਤੇਜ਼ ਹੁੰਦਾ ਉਹਦੇ ਨਾਲ। ਸਰ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ? ਮੈਂ ਕਹਿ ਰਿਹਾ ਸੀ ਕਿ ਨਾਲੇ ਦੇ ਜਿਹੜੇ ਟੋਏ ਕੱਢ ਕੇ ਇੱਥੇ ਗੰਦਾ ਪਾਣੀ ਨਾਲੇ ਦਾ ਵਿੱਚ ਡਿੱਗਿਆ। ਬੰਦਾ ਕੱਲ ਇੱਕ ਬੁੱਢਾ ਬਾਬਾ ਤੇ ਨਾਲ ਉਹਦੇ ਔਰਤ ਸੀ, ਕੌਣ ਸੀ, ਬੱਚੀ ਸੀ, ਕੌਣ ਸੀ, ਉਹਦੀ ਲੱਤ ਟੁੱਟ ਗਈ ਬੇਬੀ ਬੁੱਢੀ ਦੀ, ਕੱਲ ਟੁੱਟੀ ਹੈ। ਇਹ ਮੇਰਾ ਬੇਟਾ ਵਿੱਚ ਡਿੱਗਿਆ, 50000 ਦਾ ਮੋਬਾਈਲ ਉਹ ਵੀ ਖਰਾਬ ਹੋਇਆ ਉਹਦਾ। ਇਹ ਨਾਲੇ ਕੱਢ ਕੇ ਟੋਏ ਪਾ ਕੇ ਤੇ ਉਹਨੂੰ ਮੋਸਟਰ ਰੱਖਿਆ ਹੈ। ਗੰਦੇ ਉਹਨੂੰ ਪੁਰਤੇ ਕਰੋ, ਜੇ ਕੱਢ ਦਿਓ ਤੇ ਉਹਨੂੰ ਬੰਦ ਕਰੋ, ਨਹੀਂ ਕਰਦੇ। ਔਰ ਅਰਸਾ ਦਰਾਜ਼ ਹੋ ਗਿਆ
2-3 ਮਹੀਨੇ ਹੋ ਚਲੇ ਟੋਇਆ ਮਾਰਿਆ ਨੂੰ। ਇਹ ਨਹੀਂ ਇਹ ਕੋਈ ਇੱਥੇ ਸੜਕ ਵਗੈਰਾ ਬਣਾਉਣ ਦਾ ਇਰਾਦਾ ਹੈ? ਪਤਾ ਨਹੀਂ ਕੀ ਬਣਾ ਰਹੇ ਨੇ ਇਹਨਾਂ ਦਾ, ਲੈ ਜਾਣੇ ਇਹਨਾਂ ਨੂੰ ਕੀ ਬਣਾਉਣਾ ਇੱਥੇ, ਲਾਹੌਰ ਨੂੰ ਕੀ ਬਣਾਉਣਾ ਹੈ, ਇਹ ਗੰਦੇ ਨਾਲੇ ਤੇ ਕੀ ਬਣਾਉਣਾ ਉਹਨਾਂ ਨੇ। ਵੈਸੇ ਮਨਸੂਬਾ ਲਾਉਣ ਲੱਗੇ ਨੇ ਤੁਹਾਡੀ ਜਿਹੜੇ ਆ ਬਾਜ਼ਾਰ ਦੇ ਹੈ ਨੇ, ਤੁਸੀਂ ਕੋਈ ਤਾਜਰ ਮਿਲ ਕੇ ਗੱਲਬਾਤ ਕੀਤੀ ਕੋ ਉਹਨਾਂ ਨਾਲ? ਕੀਤੀ ਹੈ ਉਹਨਾਂ ਨੇ ਗੱਲਾਂ, ਉਹ ਕਹਿੰਦੇ ਨਹੀਂ ਅਸੀਂ ਇਹ ਦੁਕਾਨਾਂ ਤੁਹਾਡੀਆਂ ਰਹਿ ਜਾਣਗੀਆਂ, ਇਹ ਨਹੀਂ ਢਾਣਗੇ, ਬਾਕੀ ਜਿਹੜਾ ਨਾ ਉਹਨਾਂ ਨੇ ਐਸੇ ਕੋਈ ਗੜਬੜ ਕਰਨੀ, ਪਤਾ ਨਹੀਂ ਕੀ ਕਰਨਾ। ਨਹੀਂ ਤੇ ਜਿਹੜੇ ਦਰਖਤ ਵਗੈਰਾ ਲੱਗੇ ਹੋਏ ਨੇ ਇਹਨਾਂ ਦਾ ਇਹ ਸਾਰੇ ਇਹ ਕੱਟਿਆ ਜਾਏਗਾ ਦਰਖਤ, ਅਗਰ ਸੜਕ ਬਣਾਉਣਗੇ। ਇਹ ਤਾਂ ਬੜੇ ਬੜੇ ਪੁਰਾਣੇ ਦਰਖਤ ਲੱਗ ਰਹੇ ਨੇ ਮੈਨੂੰ। ਸਾਡੇ ਬਚਪਨ ਤੋਂ ਪਹਿਲੇ ਦਾ ਦਰਖਤ ਹੈ ਜਿਹੜਾ ਇਹ ਸਾਹਮਣੇ ਪਿਆ ਹੈ। ਸਹੀ ਸਹੀ। ਇਹ ਸਾਡਾ ਘਰ ਹੈ, ਬਚਪਨ ਤੋਂ ਸਾਡੇ ਬਚਪਨ ਤੋਂ ਇਹ ਦਰਖਤ ਹੈਗਾ ਸੀ, ਇਸ ਤਰ੍ਹਾਂ ਹੈਗਾ ਸੀ। ਤੁਸੀਂ ਕਿੰਨੇ ਸਾਲ ਤੋਂ ਹੋ ਇਸ ਬਾਜ਼ਾਰ 'ਚ? ਇਹ ਮੈਂ ਇਸ ਬਾਜ਼ਾਰ 'ਚ ਮੈਨੂੰ 25 ਸਾਲ ਹੋ ਗਏ ਨੇ। ਅੱਛਾ ਅੱਛਾ। ਕੋਈ ਰੇਟ ਵਗੈਰਾ ਦਾ ਡਰਾਈ ਫਰੂਟ ਦਾ ਮਹਿੰਗੇ ਹੋਏ ਨੇ ਪਿਛਲੇ ਸਾਲ ਤੋਂ? ਆਹ ਹੋਏ ਤੇ ਰੇਟ ਤੇ ਜ਼ਿਆਦਾ ਨੇ, ਹਰ ਸਾਲ ਵੱਧਦੇ ਰਹੇ। ਅੱਛਾ ਭਾਈਜਾਨ ਤੁਸੀਂ ਦੱਸੋ ਤੁਹਾਡਾ ਕਿਹੜਾ ਮੋਬਾਈਲ ਡਿੱਗ ਗਿਆ ਹੈ? ਮੋਬਾਈਲ ਦੱਸ ਕਿਹੜਾ ਸੀ? मेरा है आईफोन 11 Pro Max। वो गिर गया, ਤੁਸੀਂ ਡੇਗ ਦਿੱਤਾ ਵਿੱਚ। गिर गया बस अंदर ही चला गया। ਬੇਧਿਆਨੀ ਚ ਸੀ, ਚੈਟ ਕਰ ਰਹੇ ਸੀ? नहीं बेध्यानी में गिरे, वहाँ पे लाइट रोशनी कुछ नहीं ना है, जिसकी वजह से ये मेरे साथ सानिया पेश आया उसके। और बस वो चाहिए ना हुकूमत को कि इसके ज़्यादा भी ज़्यादा तवज्जो दें, लेकिन नहीं दे सक रहे वो। अच्छा खान साहब की है ਤੁਹਾਡੇ ਕੋਲ ਕੀ ਰੱਖਿਆ ਹੈ? मेरे पास है ड्राई फ्रूट है। अच्छा हाँ जी, बादाम ने? बादाम है, काजू है, किशमिश है, मूंगफली है, अंजीर है, पिस्ता है। मतलब ਜਿਹੜੇ ਆ ਇੱਥੇ ਆ ਗੁਜ਼ਰ ਰਹੇ ਨੇ ਬੰਦੇ ਜਿਹੜੇ ਖਰੀਦਦਾਰ ਨੇ ਉਹ ਕਹਿ ਰਹੇ ਨੇ ਰੇਟ बड़े ਵੱਧ गए। नहीं नहीं, बिल्कुल मुनासिब रेट है, इधर होलसेल का मार्केट है, बिल्कुल मुनासिब रेट लगाएगा। ये बादाम क्या हिसाब है? बादाम ये मिलेगा 2800 रुपये किलो, अच्छे वाला बादाम। अच्छे वाला बादाम 2800 रुपए किलो? सबसे अच्छे वाला बादाम 2800 रुपये। ईरानी बादाम है? नहीं, ये काबुली शाइस्ता बादाम है, ईरानी वो पड़ा है वो भी। आजकल तो अफगानिस्तान से कुछ भी नहीं आ रहा। ये फेल आया हुआ, पहले का अभी आया नहीं। हाँ, ये फेल आया तो हुआ। ईरानी बादाम अच्छा होता है या ये वाला? यार ये अच्छा होता है। वैसे अक्सर लोग कहते हैं कि ईरानी सबसे अच्छे है। हाँ जी, वो तो लोग का समझ नहीं आता, ये काबुली में आयल ज़्यादा होता है। अच्छा सबसे फायदेमंद चीज़ कौन सी है आपके पास? सबसे फायदेमंद चीज़ अंजीर है। अच्छा अंजीर का अंजीर क्या सबसे फायदा अच्छा है, वो तो बीमार बंदा के लिए बहुत अच्छा है, है? ताकतवर तो चीज़ है। माशाल्लाह कुरान पाक में भी इसका जिक्र है। हाँ, ये ताकतवर चीज़ है बिल्कुल। क्या रेट क्या है अंजीर का? अंजीर का रेट है 2500 रुपये, एक नंबर ओरिजिनल। लाहौरी खाने अच्छे लगे? लाहौरी वैसे खाने पेशावर अच्छा के भी आता अच्छे है। हैं? नहीं, लाहौर का भी मचा होता है भाई। पेशावर के ज़्यादा अच्छे हैं या लाहौर के? यार पेशावर का अच्छा होता है। ਸਾਰੇ ਅਕਬਰੀ ਮੰਡੀ ਅਸੀਂ ਆਏ ਆ ਦੇਖ ਰਹੇ ਆ। ਇਹ ਅਗਰ ਇਹ ਤੁਹਾਡੇ ਫੱਟੇ ਔਰ ਇਹ ਨਾਲੇ ਤੇ ਜਿਹੜੇ ਲੱਗੇ ਹੋਏ ਨੇ ਅਗਰ ਇਹਨੂੰ ਕੱਢ ਦਿੱਤਾ ਜਾਵੇ ਤੇ ਪਿੱਛੇ ਤਾਂ ਦੋ ਬੰਦੇ ਵੀ ਨਹੀਂ ਲੰਘ ਸਕਦੇ ਇਸ ਬਾਜ਼ਾਰ ਚੋਂ। ਤੇ ਇੱਥੇ ਤਾਜਰਾਂ ਨੂੰ ਕੀ ਮਸਾਇਲ ਨੇ ਵੈਸੇ? ਸਰ ਇੱਥੇ ਇਹਨਾਂ ਨੇ ਕਿਹਾ ਜੀ ਅਸੀਂ ਲਾਵਾਂਗੇ ਸ਼ੈਲਫਾਂ ਲਾਵਾਂਗੇ, ਅੱਛਾ। ਸਲੈਬਾਂ ਲਾਵਾਂਗੇ। ਉਹ ਸਲੈਬਾਂ ਪਿੱਛੇ ਲਾਈਆਂ ਇਹਨਾਂ ਨੇ। ਅੱਛਾ ਉਹ ਸਲੈਬਾਂ ਇੰਨੀਆਂ ਕਿ ਨਾਜ਼ੁਕ ਨੇ ਕਿ ਬੰਦਾ ਖਲੋਵੇ ਵਿੱਚ ਜਾ ਪਵੇ। ਨਾਕਸ ਮਟੀਰੀਅਲ ਲਾਇਆ ਨੇ? ਫੁੱਲ ਨਾਕਸ, ਉਸੇ ਟਾਈਮ ਟੁੱਟ ਜਾਣਗੀਆਂ, ਉਹ ਪਿੱਛੇ ਟੁੱਟ ਵੀ ਗਈਆਂ। ਇਹ ਤਾਂ ਤੁਸੀਂ ਫੱਟੇ ਵਗੈਰਾ ਤਾਂ ਆਪਣੀ ਮਦਦ ਫੱਟੇ ਆਪ ਦੇ ਤਹਿਤ ਲਾ- ਸਰ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ, ਸਾਡੇ ਪੈਦਾ ਹੋਣ ਤੋਂ ਪਹਿਲੇ ਦੇ ਇੱਥੇ ਐਨ ਸਿਸਟਮ ਚੱਲਦਾ ਆ ਰਿਹਾ। ਹੁਣ ਉਹ ਸਿਸਟਮ ਨੂੰ ਚੇਂਜ ਕਰਨਾ ਚਾਹ ਰਹੇ ਨੇ ਜੀ। ਤੇ ਉਹ ਵੀ ਨਾਕਸ ਹੀ ਕਰ ਰਹੇ ਨੇ। ਉਹ ਵੀ ਨਾਕਸ ਹੀ ਕਰ ਰਹੇ ਨੇ। ਪ੍ਰੋਪਰ ਕਰਨ ਸਮਝ ਆਉਂਦੀ ਹੈ, ਠੀਕ ਹੈ ਚਲੋ ਪ੍ਰੋਪਰ ਹੋਵੇ ਉਹ ਸਮਝ ਆਏਗੀ। ਔਰ ਇਹ ਨਾਲਾ ਹੈ ਸਾਡਾ, ਮੇਰੇ ਖਿਆਲ ਨਾਲ ਦੀ ਸਫਾਈ ਹੋਏ ਨੂੰ ਕੁਝ 4 ਸਾਲ ਹੋ ਗਏ ਨੇ, 3 ਤੋਂ 4 ਸਾਲ ਹੋ ਗਏ ਨੇ। ਆਂਦੇ ਨੇ ਥੋੜਾ ਜਿਹਾ ਗੰਦ ਕੱਢਦੇ ਨੇ, ਵਾਸਾ ਤੋਂ ਮਾਲ ਇੱਥੇ ਹਫਤਾ ਤੇ ਮਾਲ ਇੱਥੇ ਛੋੜ ਦਿੰਦੇ ਨੇ ਗੰਦ। ਹਫਤੇ ਬਾਅਦ ਆਏਗੀ ਜੀ ਗੱਡੀ ਆਏਗੀ, ਉਹ ਇਕੱਠਾ ਕਰਕੇ ਤੇ ਫੇਰ ਲੈ ਕੇ ਜਾਏਗੀ। ਉਹ ਇੱਥੇ ਢੇਰ ਲਾ ਅੱਜ ਕੱਲ ਢੇਰ ਤਾਂ ਲਾਤਾ। ਸਾਫ ਸੁਥਰਾ ਪੰਜਾਬ ਵਾਲੇ ਬੜੀ ਗੱਡੀਆਂ ਆ ਜਾ ਰਹੀਆਂ ਨੇ, ਤੁਹਾਡਾ ਕੋਈ ਕੰਮ ਨਹੀਂ ਹਫਤਾ ਹੈ? ਤੇ ਪਿਆ ਰਿਹਾ ਹਫਤਾ। ਨਾਲੇ ਦਾ ਗੰਦ ਜਿੰਨਾ ਵੀ ਹੈ ਨਾ ਉਹ ਕੱਢ ਕੇ ਤੇ ਢੇਰ ਲਾ ਦੇਣਗੇ, ਇੱਥੇ ਢੇਰ ਲਾ ਦੇਣਗੇ, ਉੱਥੇ ਢੇਰ ਲਾ ਦੇਣਗੇ। ਗੱਡੀ ਆਏਗੀ ਤੇ ਫੇਰ ਸਾਰਾ ਇਕੱਠਾ ਲੈ ਕੇ ਜਾਵਾਂਗੇ। ਉਨੀ ਦੇਰ ਇੱਥੇ ਗੰਦ ਪਿਆ, ਜਰਾਸੀਮ ਮਾਰ ਰਹੇ ਨੇ ਬੱਚੇ ਨੇ, ਜਰਾਸੀਮ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਇਸ ਚੀਜ਼ ਦੀ। ਜਗ੍ਹਾ ਜਗ੍ਹਾ ਤੇ ਇਹਨਾਂ ਨੇ ਵਾਸਲਾਂ ਟੋਏ ਪਾਏ ਨੇ, ਉਹ ਟੋਏ 'ਚ ਮੋਸਟਲੀ ਪਬਲਿਕ ਡਿੱਗਦੀ ਪਈ ਹੈ। ਕੱਲ ਵੀ ਇੱਕ ਲੇਡੀ ਡਿੱਗੀ ਹੈ, ਉਹਦੀ ਲੱਤ ਟੁੱਟ ਗਈ ਹੈ। ਬੰਦੇ ਬੜੀ ਮੁਸ਼ਕਿਲ ਨਾਲ ਆਵਾਮ ਨੇ ਉਹਨਾਂ ਨੂੰ ਕੱਢਿਆ ਬਾਹਰ। ਕਮ ਸੇ ਕਮ ਆ ਕੇ ਟੋਏ ਤੇ ਭਰ ਜਾਓ ਯਾਰ। ਤੂੰ ਟੋਏ ਅੱਲਾ ਦੇ ਖੁਦਾ ਦੇ ਤਾਂ ਛੱਡੇ ਨੇ ਬਈ, ਠੀਕ ਹੈ ਕੋਈ ਗੱਲ ਨਹੀਂ, ਟੋਏ ਪਾਤੇ ਨੇ, ਛੱਡ ਦਿੱਤੇ ਨੇ ਅਸੀਂ, ਉਹਨਾਂ ਨੂੰ ਪੁਰ ਕਰਨ ਵਾਲਾ ਕੋਈ ਨਹੀਂਗਾ। ਨਹੀਂ ਅੱਛਾ ਤੁਹਾਡੀ ਇੰਤਜ਼ਾਮੀਆ ਨਾਲ ਕੋਈ ਗੱਲ ਹੋਈ ਹੈ ਕਿ ਇੱਥੇ ਕੀ ਕੁਝ ਲੋਕ ਕਹਿ ਰਹੇ ਨੇ ਰੋਡ ਬਣਾਉਣਾ ਚਾਹ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਪੱਕੇ ਕਰਨਾ ਚਾਹ ਰਹੇ ਨੇ, ਕੁਝ ਤੁਹਾਨੂੰ ਤਫਸੀਲ ਨਹੀਂ ਦੱਸੀ? ਕੁਝ ਵੀ ਨਹੀਂ ਕਿਸੇ ਨੇ ਦੱਸਿਆ ਕੀ ਹੋਣਾ ਇੱਥੇ, ਰੋਡ ਬਣਨਾ ਹੈ ਵਟਐਵਰ ਕੀ ਹੋਣਾ, ਸਾਡੀ ਮਾਰਕੀਟ ਇੱਥੇ ਰਹਿਣੀ ਹੈ ਜਾਣੀ ਹੈ, ਕੋਈ ਪਤਾ ਨਹੀਂ ਹੈ। ਮਤਲਬ ਕੋਈ ਚੀਜ਼ ਵਾਜ਼ਿਆ ਨਹੀਂ ਹੋਈ? ਨਹੀਂ ਵਾਜ਼ਿਆ ਕੁਝ ਵੀ ਨਹੀਂ ਹੋਇਆ। ਨਥਿੰਗ। ਤੁਸੀਂ ਅੰਦਰੋਂ ਐਂਟਰ ਹੋਏ, ਅੰਦਰੋਂ ਐਂਟਰ ਹੋਏ ਉਧਰੋਂ, ਹਾਂਜੀ ਹਾਂਜੀ ਤੁਹਾਨੂੰ ਪਤਾ ਲੱਗਾ ਹੋਏਗਾ। ਦੇ ਕੋਲੋਂ ਹੀ ਆਏ ਹਾਂ ਅਸੀਂ ਵੀ। ਕਿੰਨਾ ਕੁ ਸਾਫ ਸੁਥਰਾ ਸਾਡਾ ਪੰਜਾਬ ਹੈ, ਜਿਹਨੂੰ ਸਾਫ ਸੁਥਰਾ ਬਣਾਉਣਾ ਚਾਹ ਰਹੇ ਨੇ। ਕਿੰਨਾ ਕੁ ਸਾਫ ਸੁਥਰਾ ਜਰਾ ਜਾ ਕੇ ਦੇਖੋ ਤੁਸੀਂ ਗੰਦ ਕਿੰਨਾ ਕੁ। ਜੀ अस्सलाम वालेकुम सर। ਵਾਲੇਕੁਮ ਸਲਾਮ। ਸਰ ਕਿੰਨੇ ਸਾਲਾਂ ਤੋਂ ਬੈਠੇ ਹੋ ਇੱਥੇ? ਸਰ ਅਸੀਂ ਤੇ ਜਰਾ ਸ਼ੁਰੂ ਤੋਂ ਹੀ ਬੈਠੇ ਹਾਂ, ਬਚਪਨ ਤੋਂ। ਅੱਛਾ
ਤੇ ਸਰ ਗਾਹਕ ਇੱਥੇ ਬੜਾ ਕਹਿ ਰਹੇ ਨੇ ਕਿ ਚੀਜ਼ਾਂ ਬੜੀਆਂ ਮਹਿੰਗੀਆਂ ਹੋ ਗਈਆਂ ਨੇ, ਡਰਾਈ ਫਰੂਟ ਬੜਾ ਮਹਿੰਗਾ ਹੋ ਗਿਆ ਇਸ ਸਾਲ। ਇਹ ਤਾਂ ਸਰ ਰਸਤੇ ਬੰਦ ਹੋਣ ਦੀ ਵਜ੍ਹਾ ਨਾਲ ਮਹਿੰਗੇ ਨੇ। ਅੱਛਾ। ਹਾਂਜੀ, ਰਸਤੇ ਅਗਰ ਖੁੱਲੇ ਹੁੰਦੇ, ਬਾਰਡਰ ਖੁੱਲੇ ਹੁੰਦੇ ਤੇ ਫਿਰ ਇੰਨੀਆਂ ਚੀਜ਼ਾਂ ਮਹਿੰਗੀਆਂ ਨਹੀਂ ਸਾਨੂੰ ਨਹੀਂ। ਇਹ ਸਿਰਫ ਰਸਤਿਆਂ ਦੀ ਬਦੌਲਤ ਹੈ। ਜਾਂ ਸਰ ਡਰਾਈ ਫਰੂਟ ਜਿਹੜਾ ਆ ਰਿਹਾ ਇਹ ਜ਼ਿਆਦਾ ਸਾਰਾ ਉਧਰ ਅਫਗਾਨਿਸਤਾਨ ਵਾਲੀ ਸਾਈਡ ਤੋਂ ਹੀ ਆ ਰਿਹਾ। ਅਫਗਾਨਿਸਤਾਨ ਵੱਲੋਂ ਹੀ ਆ ਰਿਹਾ। ਵੈਸੇ ਤੇ ਪਿਸ਼ਾਵਰ ਹੋ ਗਿਆ, ਗਿਲਗਿਤ ਵਾਲੀ ਸਾਈਡ ਹੋ ਗਈ, ਇੱਧਰ ਵੀ ਬੜਾ ਪਿਸ਼ਾਵਰ ਵੀ ਉੱਥੋਂ ਹੀ ਆਂਦਾ। ਇਹ ਸਾਰਾ ਕੰਧਾਰ ਤੋਂ, ਕਾਬਲ ਤੋਂ, ਅਫਗਾਨਿਸਤਾਨ ਤੋਂ, ਉਧਰੋਂ ਹੀ ਉਸੇ ਰਸਤੇ ਤੋਂ ਨਹੀਂ ਸਰ, ਅਗਰ ਅਫਗਾਨਿਸਤਾਨ ਤੋਂ ਨਾ ਆਵੇ ਤੇ ਆਪਣੇ ਕੋਲ ਵੈਸੇ ਇੰਨਾ ਮਾਰਜਨ ਨਹੀਂ ਹੈ ਕਿ ਖਪਤ ਇੱਥੋਂ ਦੀ ਪੂਰੀ ਹੋ ਸਕੇ। ਮੇਰੇ ਖਿਆਲ ਨਾਲ ਜਿਹੜਾ ਸਾਡੇ ਕੋਲ ਇੰਨੀਆਂ ਚੀਜ਼ਾਂ ਹੀ ਨਹੀਂ ਹੈ। ਅੱਛਾ, ਕਿਉਂਕਿ ਆਪਣੇ ਕੋਲ KPK ਚ ਹੈ, ਗਿਲਗਿਤ ਬਲਤਿਸਤਾਨ ਵਾਲੀ ਸਾਈਡ ਤੇ ਹੈ, ਨਹੀਂ, ਉਸ ਉੱਥੇ ਸਾਈਡ ਤਾਂ ਤੇ ਵੀ ਅਖਰੋਟ ਲੱਗਦਾ ਹੈਗਾ ਨਾ। ਹਾਂ, ਅਖਰੋਟ ਹੈਗਾ ਜਾਂ ਜੀ ਉਹ ਆਪਣਾ ਸਮਝ ਲਓ ਚੈਰੀ ਵਗੈਰਾ ਹੈਗੀ ਹੈ। ਬਾਕੀ ਜਿਹੜੀਆਂ ਗਰਮ ਆਈਟਮਾਂ ਨੇ ਸਾਰੀਆਂ ਜਿਹੜੀਆਂ ਕਾਬਲ ਤੇ ਕੰਧਾਰ ਹੀ ਨੇ। ਠੀਕ ਹੋ ਗਿਆ। ਈਰਾਨ ਤੋਂ ਵੀ ਆਉਂਦੀਆਂ ਨੇ ਚੀਜ਼ਾਂ। ਹਾਂਜੀ, ਈਰਾਨ ਤੋਂ ਵੀ ਆਉਂਦੀਆਂ, ਚਾਈਨਾ ਤੋਂ ਵੀ ਆਉਂਦੀਆਂ। ਠੀਕ ਹੋ ਗਿਆ। ਚਾਈਨਾ ਤੋਂ ਕੀ ਆਉਂਦਾ ਵੈਸੇ? ਚਾਈਨਾ ਤੋਂ ਮੇਵਾ ਆਉਂਦਾ ਹੈ, ਚਾਈਨਾ ਤੋਂ ਅਖਰੋਟ ਆਉਂਦਾ। ਅੱਛਾ, ਅੱਛੀ ਕੁਆਲਿਟੀ ਦਾ ਆਉਂਦਾ। ਹਾਂਜੀ, ਉਹ ਕਾਗਜ਼ੀ ਅਖਰੋਟ ਜਿਹੜਾ ਚਾਈਨਾ ਤੋਂ ਹੀ ਆਉਂਦਾ। ਬਦਾਮ ਸਭ ਤੋਂ ਅੱਛਾ ਕਿਹੜੇ ਇਲਾਕੇ ਦਾ? ਫਿਲਹਾਲ ਤੇ ਇਸ ਟਾਈਮ ਅਮਰੀਕਨ ਚੱਲ ਰਿਹਾ। ਦੇਸੀ ਬਦਾਮ ਤੇ ਫਿਲਹਾਲ ਹੈ ਹੀ ਨਹੀਂ ਇਸ ਟਾਈਮ। ਵੈਸੇ ਇਰਾਨੀ ਬਦਾਮ ਦੀ ਬੜੀ ਤਾਰੀਫ ਸੁਣੀ। ਇਰਾਨੀ ਆਂਦਾ ਹੀ ਨਹੀਂ ਹੁਣ। ਇਰਾਨੀ ਅਸੀਂ ਜਿਹੜਾ ਬਚਪਨ ਤੋਂ ਜਿਹੜਾ ਆਂਦਾ ਸੀ, ਉਸ ਤੋਂ ਬਾਅਦ ਜਿਹੜਾ ਜਦੋਂ ਇਹ ਤੁਰਖਮ ਬਾਰਡਰ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਅਸੀਂ ਦੇਖੇ ਹੀ ਨਹੀਂ ਹੁਣ। ਇਹ ਚਨੇ ਜਿਹੜੇ ਤੁਹਾਡੇ ਕੋਲ ਇਹ ਇੱਕੋ ਤਰ੍ਹਾਂ ਦੇ ਨੇ ਸਾਰੇ ਜਾਂ ਮੁੱਖ ਅੱਛਾ, ਨਹੀਂ, ਇੱਕੋ ਹੀ ਹੁੰਦੇ ਨੇ। ਇੱਕੋ ਹੀ ਹੁੰਦੇ ਨੇ, ਉਹਨਾਂ 'ਚ ਵੀ ਵੈਰਾਈਟੀਆਂ। ਇਹ ਕਿਹੜੀ ਸਾਈਡ ਤੋਂ ਆਉਂਦੇ ਨੇ ਜੀ ਚਨੇ? ਇਹ ਆਪਣਾ ਸਿੰਧੀ ਚੋਂ। ਅੱਛਾ ਅੱਛਾ, ਇਹ ਸਿੰਧ ਤੋਂ ਆਉਂਦੇ ਨੇ। ਇਹ ਸਿੰਧੀ ਨੇ। ਠੀਕ ਹੋ ਗਿਆ। ਤੇ ਇਹ ਛਵਾਰਾ ਵਗੈਰਾ ਜਿਹੜਾ ਇਹ ਵੀ ਸਿੰਧ ਤੋਂ ਹੀ, ਇਹ ਵੀ ਸਿੰਧ ਤੋਂ ਹੀ ਆਉਂਦਾ। ਠੀਕ ਹੋ ਗਿਆ। ਇਹ ਸਿੰਧ ਤੋਂ ਆਉਂਦਾ। ਹੋਰ ਇਹ ਪਿਸਤਾ? ਪਿਸਤਾ ਆਰਾਮ ਤੋਂ ਆਉਂਦਾ। ਇਹ ਪਿਸਤੇ ਦਾ ਕੀ ਰੇਟ ਹੈ ਸਰ? ਇਹ ਇਸ ਟਾਈਮ ਜਿਹੜਾ ਨਾ 3300 ਰੁਪਏ ਚੱਲਦਾ ਪਿਆ। ਪਿਛਲੇ ਸਾਲ ਤੋਂ ਵੈਸੇ ਮਹਿੰਗਾ ਹੋਇਆ ਕੁਝ ਪਿਸਤਾ? ਫਿਲਹਾਲ ਤੇ ਉੱਥੇ ਹੀ ਹੈ। ਫਿਲਹਾਲ ਤੇ ਉੱਥੇ ਹੀ ਹੈ। ਕਈਆਂ ਨੂੰ ਜਿਹੜਾ ਫਰਕ ਮਹਿਸੂਸ ਲੋਕ ਕਹਿ ਰਹੇ ਨੇ ਜਾਂ ਸ਼ਾਇਦ ਲੋਕਾਂ ਦੀ ਕੁਵਤ ਖਰੀਦ ਵੀ ਘਟੀ ਹੋਈ ਹੈ ਇਸ ਦਫਾ। ਹਾਂ, ਇਹ ਕਹਿ ਸਕਦੇ ਹੋ ਤੁਸੀਂ, ਇਹ ਕਹਿ ਸਕਦੇ ਹੋ ਕਿ ਕੁਵਤ ਖਰੀਦ ਜਿਹੜੀ ਘਟੀ ਹੈ, ਕਿਉਂਕਿ ਮਹਿੰਗਾਈ ਨੇ ਜਿਹੜਾ ਲੱਕ ਤੋੜਿਆ। ਇੱਕ ਮੂੰਗਫਲੀ ਸੀ ਜਿਹੜਾ ਗਰੀਬ ਆਦਮੀ ਦਾ ਸਮਝ ਲਓ ਬਦਾਮ ਸਮਝ ਕੇ ਖਾਂਦਾ ਸੀ, ਸਹੀ, ਉਹ ਵੀ ਹੁਣ ਇੰਨੀ ਕੁ ਉੱਚੀ ਚਲੀ ਗਈ ਹੈ ਕਿ ਉਹ ਵੀ ਜਿਹੜਾ ਗਰੀਬ ਆਦਮੀ ਤੋਂ ਪਹੁੰਚ ਤੋਂ ਦੂਰ ਹੋ ਗਈ। ਕਦੀ ਅਸੀਂ ਜਿਹੜਾ ਉਹਨੂੰ 700-800 ਤੋਂ ਉੱਤੇ ਕਦੀ ਦੇਖਿਆ ਹੀ ਨਹੀਂ ਸੀ ਕਿ 700-800 ਤੋਂ ਕਿਲੋ ਦੇ ਉੱਤੇ ਗਈ ਹੈ। ਤੇ ਇਸ ਟਾਈਮ ਜਿਹੜੀ 1600-1500। ਹਾਂਜੀ ਸਰ, ਪਿੱਛੇ ਭੱਠੀ ਲੱਗੀ ਹੋਈ ਹੈ, ਕੀ ਤਿਆਰ ਕਰਦੇ ਹੋ ਇੱਥੇ? ਸਾਡੇ ਕੋਲ ਨਾ ਆਟੋ ਫਰਾਈ ਲੱਗਾ ਹੋਇਆ ਹੈ। ਇਹਦੇ ਵਿੱਚ ਨਾ ਕਨੋਲੇ ਆਇਲ ਦਾ ਅਸੀਂ ਬਣਾਉਂਦੇ ਆ ਪਕੌੜੀਆਂ ਵਗੈਰਾ, ਨਿੰਮਕੋ ਵਗੈਰਾ, ਪੀਨਟ ਚਿਪਸ ਵਗੈਰਾ, ਸਨੈਕਸ ਵਗੈਰਾ ਬਣਾਉਂਦੇ ਆ। ਤੇ ਇਹ ਲੋਕ ਜਿਹੜਾ ਨਾ ਸਾਡੇ ਕੋਲ ਲੈ ਕੇ ਜਾਂਦੇ ਨੇ, ਪਸੰਦ ਕਰਦੇ ਨੇ ਤੇ ਦੁਬਾਰਾ ਆਉਂਦੇ ਨੇ। ਸਰ ਕਿੰਨੇ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹੋ? ਸਾਡਾ ਤਕਰੀਬਨ ਕੋਈ 50-60 ਸਾਲ ਪੁਰਾਣਾ ਕੰਮ ਹੈਗਾ। ਸਾਡੀ ਕੋਈ ਤੀਸਰੀ ਚੌਥੀ ਪੀੜ੍ਹੀ ਹੈ ਇਸ ਕੰਮ 'ਚ। ਕਿ ਉਹ ਪੈਰਾ ਫੋਰਸ ਵਾਲੇ ਜਾਂ ਇੰਤਜ਼ਾਮੀਆ ਵਾਲੇ ਤਾਂ ਉਹਨਾਂ ਨੂੰ ਉਠਾ ਰਹੇ ਨੇ, ਤੁਹਾਡੇ ਨਾਲ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਗੱਲ ਸਰ ਉਹ ਕੀਤੀ? ਡਿਸਟਰਬ ਤੇ ਕਰਦੇ ਨੇ, ਤੰਗ ਤੇ ਕਰਦੇ ਨੇ। ਸਾਨੂੰ ਕਹਿ ਰਹੇ ਨੇ ਜੀ ਆਪਣਾ ਮਾਲ ਦੁਕਾਨਾਂ ਦੇ ਅੰਦਰ ਰੱਖੋ, ਬਾਹਰ ਨਾ ਰੱਖੋ। ਤੇ ਅਸੀਂ ਉਹਨਾਂ ਨਾਲ ਜਿਹੜਾ ਨਾ ਤਾਵਨ ਕਰ ਰਹੇ ਹਾਂ। ਤੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਅਸੀਂ ਸਮਾਨ ਅੰਦਰ ਰੱਖ ਲੈਂਦੇ ਹਾਂ, ਬਾਹਰ ਨਹੀਂ ਲਗਾਉਂਦੇ ਆ ਨਾ। ਨਹੀਂ, ਹੁਣ ਤੁਹਾਨੂੰ ਉਹਨਾਂ ਨੇ ਕੋਈ ਵਾਜ਼ਿਆ ਗੱਲ ਦੱਸੀ ਹੈ ਕਿ ਇੱਥੇ ਕੀ ਕਰਨਾ ਹੈ, ਰੋਡ ਬਣਾਉਣਾ ਨੇ? ਕੁਝ ਲੋਕ ਇਹ ਨਹੀਂ, ਜ਼ਿਕਰ ਸਾਨੂੰ ਕਰ ਰਹੇ ਨੇ। ਇਹਦੇ ਮੁਤਲਕ ਸਾਨੂੰ ਕੋਈ ਡਿਸਕਸ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਇੱਥੇ ਸਫਾਈ ਸੁਈ ਕਰਵਾਉਂਦੇ ਆ, ਤੇ ਉਹ ਸਫਾਈ ਵੀ ਕਰਵਾ ਰਹੇ ਨੇ, ਤਾਵਨ ਵੀ ਕਰ ਰਹੇ ਨੇ। ਅੱਛਾ ਸਰ, ਅਕਸਰ ਕਿਉਂਕਿ ਸਾਨੂੰ ਤਾਂ ਐਡਾ ਆਈਡੀਆ ਨਹੀਂ ਹੈ, ਲੇਕਿਨ ਸੁਣੀਦਾ ਕੋਈ ਦਹੀਂ ਭੱਲੀਆਂ ਵਾਲੇ ਕਹਿ ਰਹੇ ਹੁੰਦੇ ਨੇ ਜੀ ਇਹ ਸਾਡੀ ਆਪਣੀ ਬਣਾਇਆ ਹੋਇਆ ਇਹ ਜਿਹੜੀ ਸਰ ਭੱਲੀਆਂ ਤੁਸੀਂ ਨੇ। ਸਾਡੇ ਫਰਾਇਰ ਦੇ ਕੋਲ ਜਾਓ, 100 ਟੀਨ ਕਨੋਲੇ ਤੇਲ ਦਾ ਪਿਆ। ਸਫਾਈ ਦਾ ਬਹੁਤ ਜ਼ਿਆਦਾ ਖਿਆਲ ਹੈ, ਕੁਆਲਿਟੀ ਦਾ ਬਹੁਤ ਜ਼ਿਆਦਾ, ਨਾ ਕੁਆਲਿਟੀ ਤੇ ਕੰਪਰੋਮਾਈਜ਼ ਕਰਨੇ ਆ ਨਾ। ਨਹੀਂ, ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਆਮ ਬੰਦੇ ਦੇ ਕਿਉਂਕਿ ਮੈਨੂੰ ਤਾਂ ਇਹਨਾਂ ਚੀਜ਼ਾਂ ਦਾ ਆਈਡੀਆ ਹੀ ਨਹੀਂ ਹੈ। ਤੁਸੀਂ ਜਿਹੜੀ ਚੀਜ਼ ਕਹਿੰਦੇ ਹੋ ਅਸੀਂ ਤੁਹਾਨੂੰ ਖੁਦ ਖਾ ਕੇ ਵੀ ਦੱਸਨੇ ਆ, ਤੁਸੀਂ ਵੀ ਖਾਓ, ਅਸੀਂ ਵੀ ਖਾਂਦੇ ਆ। ਅਸੀਂ ਨਾ ਕੁਆਲਿਟੀ ਤੇ ਕੰਪਰੋਮਾਈਜ਼ ਕਰਨੇ ਆ ਤੇ ਨਾ ਰੇਟ ਤੇ ਕਰਨੇ ਆ। ਮਿਆਰ ਅੱਛਾ ਦੇਈਦਾ ਹੈ ਕਸਟਮਰ ਨੂੰ। ਠੀਕ ਹੋ ਗਿਆ ਸਰ ਜੀ। अस्सलाम वालेकुम सर, की पिया आया ਤੁਹਾਡੇ ਕੋਲ? भाजी मेरे को ड्योडी पे जे मूंगफली पे जे पीनट फ्राइड फ्रूट पे जे रमजान ਦੇ ਮਾਸ਼ਾਅੱਲਾ ਇਫਤਤਾਹ ਕਰਦੇ ਸੀ। ਅੱਛਾ, ਮਕਰੋਨੀ पे दाल पे ਪਕੌੜੀਆਂ ਇਹ ਖਜੂਰ ਮੈਨੂੰ ਬੜੀ ਅੱਛੀ ਲੱਗ ਰਹੀ ਸਰ। ਇਹ ਕਿਹੜੀ ਖਜੂਰ ਹੈ? ਅਲਹਮਦੁਲਿਲਾ 700 ਰੁਪਏ ਕਿਲੋ ਅਸੀਂ ਤੁਹਾਨੂੰ ਦਾਂਗੇ। ਆਪਣੀ ਮੰਡੀ ਦੇ ਆਇਓ। ਇਹ ਖਜੂਰ ਦਾ ਨਾਮ ਕੀ ਸਰ? ਦੁਬਈ। ਇਹ ਕਿੱਥੋਂ ਆਦੀ? ਸਰ ਆਰਾਮ ਦੀ ਈਰਾਨੀ ਖਜੂਰ ਇਰਾਨੀ ਖਜੂਰ ਹੈ। ਅੱਛਾ, ਦੁਬਈ 700 ਰੁਪਏ ਕਿਲੋ। ਇਹਨੂੰ ਵਾਸ਼ ਕਰਕੇ ਰੱਖ ਲਿਓ। ਰਿਟੇਲ ਵਾਲੇ ਆਪਣੇ ਮਰਜ਼ੀ ਦਾ ਰੇਟ ਮੰਗਦੇ ਨੇ। ਅੱਛਾ, ਅੱਛਾ, ਜਿਹੜਾ ਵੀ 1 ਕਿਲੋ ਲੇ, ਅੱਧਾ ਕਿਲੋ ਲੇ, ਅਸੀਂ ਹੋਲਸੇਲ ਰੇਟ ਲਗਾਉਂਦੇ। ਤੇ ਇਹ ਜਿਹੜੀ ਮੂੰਗਫਲੀ ਹੈ ਸਰ ਆਪ ਤਿਆਰ ਕਰਦੇ ਹੋ? ਸਾਡਾ ਆਪਣੀ ਸਾਡੀ ਖੁਦ ਪ੍ਰੋਡਕਟ ਹੈ। ਅੱਛਾ, ਇਹ ਵੈਸੇ ਮੂੰਗਫਲੀ ਆਂਦੀ ਕਿਹੜੇ ਇਲਾਕੇ 'ਚ? ਇਹ ਸਰ ਚਕਵਾਲ ਦੀ ਆਂਦੀ ਹੈ, ਗੁਜਰਖਾਨ ਦੀ ਆਂਦੀ ਹੈ, ਬਾੜਾ ਚਨਾਰ ਦੀ ਆਂਦੀ ਹੈ। ਤਿੰਨ ਚਾਰ ਕੈਟਾਗਰੀਆਂ ਨੇ। ਤੇ ਮੂੰਗਫਲੀ ਵੈਸੇ ਸਭ ਤੋਂ ਅੱਛੀ ਕਿਹੜੇ ਬਾੜਾ ਇਲਾਕੇ? ਚਨਾਰ। ਸਰ ਕੋਈ ਅਸੀਂ ਇਹ ਮਿਲ ਰਹੇ ਹਾਂ ਜਿਹੜੇ ਗਾਹਕ ਫਿਰ ਰਹੇ ਨੇ ਉਹ ਕਹਿ ਰਹੇ ਨੇ ਚੀਜ਼ਾਂ ਮਹਿੰਗੀਆਂ ਬੜੀਆਂ ਹੋ ਨਹੀਂ ਗਈਆਂ। ਸਰ, ਅਸੀਂ ਬਿਲਕੁਲ ਮੁਨਾਸਿਬ ਰੇਟ। ਅੱਛਾ, ਤੁਹਾਡੇ ਸਾਹਮਣੇ ਅੱਧਾ ਕਿਲੋ ਕੋਈ 100 ਹੀ ਮੰਗਦੇ ਦੇ ਦਿੰਦੇ ਇਹ ਮੂੰਗਫਲੀ ਕੀ ਰੇਟ ਚੱਲ ਰਿਹਾ? ਮੂੰਗਫਲੀ ਸਿਰ 1200 ਰੁਪਏ ਕਿਲੋ ਫਰਾਈਡ। ਅੱਛਾ, ਬਾਜ਼ਾਰ ਦੇ ਵਾਲੇ ਨਾਲ ਕਹਿ ਰਹੇ ਨੇ ਕਿ ਜੀ ਇੱਥੇ ਰੋਡ ਵਗੈਰਾ ਬਣਾਉਣਾ ਹੈ, ਜੇ ਸਾਨੂੰ ਦੱਸ ਰਹੇ ਨੇ ਕੋਈ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਤੁਹਾਨੂੰ ਵੀ ਕਿਹਾ ਗਿਆ? ਸਰ ਸਾਡੇ ਤੇ ਵੈਸੇ ਹਟ ਕੇ ਬੈਠੇ ਆ, ਨਾਲੇ ਤੇ ਬੈਠੇ ਆ। ਨਹੀਂ, ਤੁਹਾਨੂੰ ਵੀ ਡਿਸਟਰਬ ਕਰਦੇ ਨੇ, ਆ ਕੇ ਰੋਕਦੇ ਨੇ ਕੰਮ ਤੋਂ ਵੈਸੇ? ਹਾਂਜੀ, ਥੋੜਾ ਬਹੁਤਾ ਕਰ ਕੀ ਕਹਿੰਦੇ ਕੀ ਨੇ ਕਰਨਾ ਕੀ ਨੇ? ਕੋਈ ਹਾਲੀ ਕੋਈ ਵਾਜ਼ਿਆ ਭਾਈ ਕੋਈ ਮਾਮਲਾਤ ਨਹੀਂ ਕੋਈ ਹੈ, ਕੋਈ ਨਹੀਂ। ਇਨਸ਼ਾਅੱਲਾ ਸਾਡੀ ਪੀ ਲੈ ਕੇ ਸਾਡੇ ਵਾਸਤੇ ਤਾਉਨ ਕੀਤਾ ਜੇ ਤੇ ਲਗਭਗ ਸਾਡੇ ਵਾਸਤੇ ਖੜੋ ਫਿੱਤ ਰੱਖੀ ਬਸ।
ਸਾਡੇ ਨਾਲ ਕਈ ਬੰਦਿਆਂ ਨਾਲ ਰੋਜ਼ਗਾਰ ਚੱਲਦੇ ਪਏ ਨੇ, ਮਜ਼ਦੂਰ ਤਕਬਾ ਵੀ ਹੈ, ਸੇਲਮੈਨਸ ਵੀ ਨੇ, ਜਿਨ੍ਹਾਂ ਦੇ ਚਲੋ ਛੋਟੇ ਛੋਟੇ ਨਿਜ਼ਾਮ ਚੱਲਦੇ ਪਿੱਛੇ ਪਏ ਤੁਸੀਂ ਬਾਜ਼ਾਰ ਦੇਖਿਆ ਹੈ, ਅੱਗੇ ਆ ਕੇ ਤਾਂ ਪਿੱਛੇ ਘਰ ਵਗੈਰਾ ਵੀ ਬਣੇ ਹੋਏ ਨੇ ਅੱਗੇ ਨੇ। ਹਾਂਜੀ, ਇਹ ਪੁਰਾਣੇ ਜ਼ਮਾਨੇ ਦੇ ਬਣੇ ਨੇ ਸਰ, ਇਹ ਹਿੰਦੂਆਂ ਸਿੱਖਾਂ ਦੇ ਜ਼ਮਾਨੇ ਦੇ ਬਣੇ ਨੇ। ਉਹ ਪਿੱਛੇ ਦਰਖਤ ਵੀ ਲੱਗੇ ਹੋਏ ਨੇ, ਉਹ ਜਿਹੜਾ ਰੋਡ ਵਾਲਾ ਮਨਸੂਬਾ ਦਾ ਕਿਸੇ ਤਰ੍ਹਾਂ ਸਮਝ 'ਚ ਹੀ ਨਹੀਂ ਆਉਂਦਾ ਸਰ ਹੁਣ ਬਸ ਅੱਲਾ ਹੀ ਬਿਹਤਰ ਕਰੇ, ਬਸ ਇਹੀ ਕਹਿ ਸਕਦੇ ਹੋਰ ਇਸ ਤੋਂ ਕੋਈ ਜਵਾਬ ਨਹੀਂ ਸਾਡੇ ਕੋਲ ਹੀ ਕਿ ਲਗਭਗ ਸਾਡੇ ਹਾਲ ਤੇ ਅੜਾਮ ਕਰੇ ਬਸ। ਕਿੰਨੇ ਸਾਲਾਂ ਤੋਂ ਕਰ ਰਹੇ ਹੋ ਇਹ ਕੰਮ? ਸਾਡਾ ਪਿਓ ਵੀ ਕਰਦਾ ਸੀ, ਦਾਦਾ ਵੀ ਕਰਦਾ ਸੀ। ਅੱਛਾ, ਹਾਂ, ਅਕਬਰੀ ਮੰਡੀ ਸਭ ਤੋਂ ਪੁਰਾਣੇ ਰਹਿਣ ਵਾਲੇ ਅਸੀਂ ਹਾਂ। ਦੂਜੀ ਗੱਲ ਕਿ ਜਿੱਥੇ ਅਸੀਂ ਕੰਮ ਪਾ ਕਰਨੇ ਸਾਡੀ ਆਪਣੀ ਜਾਇਦਾਦ ਹੈ। ਡਰਾਈ ਫਰੂਟ ਜਿਹੜਾ ਆਂਦਾ ਹੈ ਜ਼ਿਆਦਾ ਕਿਹੜੇ ਏਰੀਆ ਤੋਂ ਆਂਦਾ ਹੈ? ਈਰਾਨ ਤੋਂ ਆਂਦਾ ਹੈ, ਮੈਂ ਕਿ ਖਜੂਰ ਸਾਰੀ ਉਧਰੋਂ ਆਂਦੀ ਹੈ। ਅਮਰੀਕਾ ਜਿਹੜੀ ਗਿਰੀ ਹੋਈ ਕਰਾਚੀ ਤੋਂ ਆ ਰਹੀ ਹੈ। ਅੱਛਾ, ਬਾਕੀ ਅਫਗਾਨਿਸਤਾਨ ਤੋਂ ਸਰ ਬਕਾਇਆ ਜਿਹੜਾ ਅਮਰੀਕਨ ਬਦਾਮ ਨੇ ਜਾਂ ਕੁਝ ਹੋਰ ਚੀਜ਼ਾਂ ਮਸ਼ਹੂਰ ਨੇ, ਵਾਕਈ ਅਮਰੀਕਾ ਤੋਂ ਆ ਰਹੀਆਂ ਹੁੰਦੀਆਂ ਨੇ ਇੱਥੇ? ਵਾਕਈ ਅਮਰੀਕਾ ਤੋਂ ਆ ਰਹੀ ਹੈ। ਪਹਿਲੋਂ ਆਂਦੇ ਸੀ ਈਰਾਨ ਦੀ ਗਿਰੀ। ਅੱਛਾ, ਈਰਾਨ ਦੀ ਗਿਰੀ ਬੰਦ ਹੋ ਗਈ ਹੁਣ ਅਮਰੀਕਨ ਗਿਰੀ ਚੱਲਦੀ ਪਈ। ਅੱਜ ਕੱਲ ਤਾਂ ਅਫਗਾਨਿਸਤਾਨ ਦਾ ਵੀ ਬਾਰਡਰ ਬੰਦ ਹੈ, ਉਧਰੋਂ ਵੀ ਨਹੀਂ ਆ ਰਿਹਾ ਕੁਝ। ਤੇ ਜਿਹੜਾ ਪਹਿਲਾ ਮਾਲ ਪਿਆ ਉਹ ਕਿੱਥੇ ਜਾਣਾ? ਆਪਣੇ ਪਿਸ਼ਾਵਰ ਵਾਲੀ ਸਾਈਡ ਜਿਹੜੀ, ਇਹ ਵੀ ਉਧਰ ਦਾ ਏਰੀਆ ਹੈ, ਪਹਾੜੀ ਏਰੀਆ, ਇਧਰੋਂ ਕੀ ਆਉਂਦਾ ਹੈ? ਤੇ ਉਧਰ ਹੀ ਘੁੰਮ ਕੇ ਉਧਰੋਂ ਆ ਜਾਂਦੇ ਇੱਧਰ ਪਿਸ਼ੌਰ ਵੱਲੋਂ। ਉਧਰ ਵੀ ਬਾਰਡਰ ਲੱਗਦਾ ਅਫਗਾਨਿਸਤਾਨ ਦਾ, ਇੱਧਰ ਵੀ ਲੱਗਦਾ, ਕੋਚੇ ਵੀ ਲੱਗਦਾ। ਅਸੀਂ ਮਾਲ ਲਿਆਈਏ ਤੇ ਨਹੀਂ ਆਏਗਾ, ਇਹਨਾਂ ਦੀਆਂ ਲੈਣਾ ਬਣੀਆਂ, ਮਾਲ ਲਗਾਉਂਦੇ ਇਹਨਾਂ ਦਾ। ਇਹਦਾ ਕਿੰਨਾ ਫਰਕ ਹੈ ਇਰਾਨੀ ਬਦਾਮ ਤੋਂ ਤੇ ਹੁੰਦਾ? ਨਹੀਂ, ਉਹ ਇਸ ਤਰ੍ਹਾਂ ਨਾ ਜਿਹੜਾ ਹੈਗਾ ਨਾ ਰੇਟ ਕਾਫੀ ਦਾ ਫਰਕ ਹੈ, ਕਿਉਂਕਿ ਬਾਰਡਰ ਬੰਦ ਹੋਣ ਦੀ ਵਜ੍ਹਾ ਨਾਲ ਨਾ ਮਾਲ ਆ ਨਹੀਂ ਰਿਹਾ। ਔਰ ਇੱਕ ਚੀਜ਼ ਜਿਹੜੀ 2000 ਰੁਪਏ ਗਿਰੀ ਸੀ ਨਾ ਗੁਰਬੰਦੀ, ਉਹ ਇਸ ਟਾਈਮ ਤੇ ਚਲੀ ਗਈ 34-3500, ਲੇਕਿਨ ਉਹ ਵੀ ਕਿਸੇ ਕੰਮ ਦੀ ਨਹੀਂ, ਕੜਵੀ ਹੈ। ਜਿਹੜੀ ਅਮਰੀਕਨ ਗਿਰੀ ਹੈ ਮਿੱਠੀ ਹੈ। ਸਹੀ। ਔਰ ਸਿੱਧੇ ਰਸਤੇ ਦੁਬਈ ਤੋਂ ਇੰਪੋਰਟ ਹੋ ਰਹੀ ਹੈ, ਕਰਾਚੀੋਂ ਸਾਫ ਸੁਥਰੀ ਮਾਲ ਆ ਰਹੇ ਨੇ, ਕੈਲੀਫੋਰਨੀਆ ਨਵਾਂ ਮਾਲ ਆ ਗਿਆ, ਬਹੁਤ ਮਿੱਠਾ ਮਾਲ ਹੈਗਾ। ਅੱਛਾ, ਵੈਸੇ ਲੋਕ ਸਾਨੂੰ ਮਿਲੇ ਨੇ ਜਿਹੜੇ ਗਾਹਕ ਆ ਰਹੇ ਨੇ, ਉਹ ਜ਼ਿਕਰ ਕਰ ਰਹੇ ਨੇ ਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਪਿਛਲੇ ਸਾਲ ਤੋਂ। ਜੀ ਜੀ, ਵਾਵਾ ਫਰਕ ਪਿਆ ਹੈ। ਬਿਲਕੁਲ ਮਹਿੰਗੀਆਂ ਹੋ ਗਈਆਂ। ਜਦੋਂ 5 ਲੱਖ ਨੂੰ ਤੋਲਾ ਸੋਨਾ ਹੁੰਦਾ, ਉਦੋਂ ਅਸੀਂ ਛਾਲਾ ਮਾਰਦੇ ਹਾਂ। ਠੀਕ ਹੋਗੇ ਨਾ, ਸਾਡਾ 1900 ਦੇ ਵਿੱਚ 75 ਰੁਪਏ ਤੋਲਾ ਸੋਨਾ ਸੀ, ਤੇ ਹੁਣ ਰੇਟ ਹੈਗਾ 5 ਲੱਖ। ਤੇ ਜਿਹੜੀ 300 ਰੁਪਏ ਮਰਲੇ ਵਾਲੀ ਜ਼ਮੀਨ ਸੀ, ਹੁਣ ਹੋ ਗਈ ਹੈ 20 ਕਰੋੜ ਰੁਪਏ ਦੀ। ਉਦੋਂ ਅਸੀਂ ਮਾਰਦੇ ਹਾਂ ਛਾਲਾਂ। ਤੇ ਜ਼ਾਹਰ ਹੈ ਭਾਈ ਜੀ ਕਰਨਾ ਇੱਧਰੋਂ ਪੜੋ ਜਾਂ ਇੱਧਰੋਂ ਪੜੋ, ਕੰਮ ਤੇ ਉਹੀ ਹੋਣਾ। ਦੁਕਾਨਦਾਰਾਂ ਨੂੰ ਵੀ ਮਿਲ ਕੇ ਆਏ ਆ, ਲੋਕ ਵੀ ਮਿਲੇ ਨੇ, ਉਹ ਜ਼ਿਕਰ ਕਰ ਰਹੇ ਨੇ ਕਿ ਇੱਥੇ ਜਿਹੜਾ ਨਾਲਾ ਵਗੈਰਾ ਖਤਮ ਕਰਨ ਦਾ ਕੋਈ ਮਨਸੂਬਾ ਬਣਾ ਰਹੇ ਨੇ, ਕੋਈ ਰੋਡ ਵਗੈਰਾ ਕੱਢਣ ਦਾ ਵੀ ਕਹਿ ਰਹੇ। ਅੱਲਾ ਖੈਰ ਰੱਖੇ ਜੀ, ਨਵਾਂ ਕਰਜ਼ਾ ਲੈਣਾ ਤਹਾਣਾ ਸੀ ਆ ਟੋਪੀ ਡਰਾਮਾ ਕਿ ਅਸੀਂ ਆ ਕੀਤਾ ਨਵਾਂ ਕਰਜ਼ਾ, ਨਵੇਂ ਸਿਰੇ ਲੋਕਾਂ ਦੇ ਗੱਲ ਢੋਲ, ਤੇ 25-30 ਅਰਬ ਡਾਲਰ ਅਸੀਂ ਲੈ ਲੈਣਾ, ਤੇ ਉਹ ਖੈਰੀ ਸਲਾਹ ਤੁਸੀਂ ਪੇ ਕਰਨਾ। ਨਹੀਂ ਤੇ ਅੱਗੇ ਘਰ ਵੀ ਬਣੇ ਹੋਏ ਨੇ, ਉਹ ਕਿਵੇਂ ਸਾਰਾ ਕਰਨਗੇ? ਮੈਂ ਤੁਹਾਨੂੰ ਗੱਲ ਹੈਗੀ ਹੈ ਕਿ ਇੱਧਰਲੀ ਜਿਹੜੀ ਪ੍ਰਾਪਰਟੀ ਹੈ ਨਾ, ਇਹ ਪ੍ਰਾਪਰਟੀ ਜੈਨੂਇਨ ਹੈ। ਸਾਹਮਣੇ ਜਿੰਨੀ ਪ੍ਰਾਪਰਟੀ ਹੈ ਨਾ, ਇਹ ਸਰਕਾਰੀ ਹੈ। ਇਹ ਤੇ ਲੋਕਾਂ ਨੇ ਕਬਜ਼ਾ ਕਰਕੇ ਬੈਠੇ ਨੇ। ਠੀਕ ਹੈ, ਅਗਰ ਉਹ ਕਬਜ਼ਾ ਉਠਾਉਂਦੇ ਨੇ ਤੇ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂਗਾ। ਉਹਦੇ ਬਾਵਜੂਦ ਅਸੀਂ ਇਹ ਸੁਣਿਆ ਕਿ ਜਿਹੜੇ ਸਰਕਾਰੀ ਜਗ੍ਹਾ ਤੇ ਬੈਠੇ ਨੇ ਉਹਨਾਂ ਨੂੰ ਦੀਵਾਰ ਕਰਕੇ ਉਹਨਾਂ ਨੂੰ ਜਗ੍ਹਾ ਦੇਣਗੇ, ਮੁਤਬਾਦਲ ਦੇਣਗੇ, ਤੇ ਬੜੀ ਅੱਛੀ ਗੱਲ ਹੈ ਉਹਨਾਂ ਵਾਸਤੇ। ਲੋਕੀ ਇਹਨਾਂ ਦੇ ਗੀਤ ਗਾਣਗੇ ਕਿ ਯਾਰ ਇਹਨਾਂ ਨੇ ਜੇ ਉਠਾਇਆ ਤੇ ਬਿਠਾਇਆ ਵੀ ਹੈ। ਜੀ ਸਰ, ਹੁਣ ਤੱਕ ਮੁਤਮਿਨ ਹੋ ਕੋਈ ਹੁਕੂਮਤ ਜਿਹੜਾ ਕੰਮ ਕਰ ਰਹੀ ਹੈ? ਦੇਖੋ ਜੀ, ਸਾਰੀ ਦੁਨੀਆ ਮੁਤਮਿਨ, ਅਸੀਂ ਕੋਈ ਇਕੱਲੇ ਮੁਤਮਿਨ ਥੋੜੇ ਆ। ਤੁਸੀਂ ਵੀ ਕੋਈ ਪੈਗਾਮ ਦੇਣਾ ਚਾਹੋਗੇ? ਅਸੀਂ ਤਾਂ ਪੈਗਾਮ ਇਹ ਦਾਂਗੇ ਕਿ ਹਰ ਬੰਦੇ ਦੇ ਸਿਰ ਤੇ ਹੱਥ ਰੱਖੋ ਕਿ ਹੁਕੂਮਤ ਜਿਹੜੀ ਆ ਮਾਂ ਹੁੰਦੀ ਹੈ, ਤੇ ਮਾਂ ਦਾ ਕੰਮ ਹੈ ਕਿ ਔਲਾਦ ਦੇ ਸਿਰ ਤੇ ਹੱਥ ਰੱਖਣਾ। ਹੱਥ ਰੱਖਣਗੇ ਤੇ ਇਹ ਬੱਚਿਆਂ ਦੀ ਰੋਟੀ ਕਮਾਉਣਗੇ ਤੇ ਇਹਨਾਂ ਨੂੰ ਦੁਆਵਾਂ ਦੇਣਗੇ। ਇਹ ਹੀ ਸਾਡੀ ਇਹਨਾਂ ਦੇ ਇਲਤਜਾ। ਅਸੀਂ ਇਹਨਾਂ ਦੇ ਖਿਲਾਫ ਨਹੀਂ, ਅਸੀਂ ਇਹਨਾਂ ਦੇ ਨਾਲ ਆ। ਅਗਰ ਕੁਛ ਇਹਨਾਂ ਦੇ ਮਤਲਬ ਕਿ ਜਿਹੜੇ ਨਾਲ ਜਿਹੜੇ ਸੱਜੇ ਖੱਬੇ ਵਾਲੇ ਉਹਨਾਂ ਨੂੰ ਗਲਤ ਮਸ਼ਵਰਾ ਦੇਣ ਤਾਂ ਉਹਨਾਂ ਕੋਲ ਬਚਣ, ਸਾਡੇ ਕੋਲ ਆ ਕੇ ਪੁੱਛਣ। ਜੀ ਅਸਲਾਮ ਅਲੈਕਮ ਭਾਈਜਾਨ, ਅਸੀਂ ਵੈਸੇ ਤਾਂ ਤੁਹਾਨੂੰ ਰਾਹ ਜਾਂਦੇ ਹੀ ਰੋਕ ਲਿਆ। ਤੁਸੀਂ ਅਕਬਰੀ ਮੰਡੀ ਜਾ ਰਹੇ ਸੀ, ਤਾਜਰ ਹੋ ਜਾਂ ਮੁਕਾਮੀ ਹੋ? ਮੈਂ ਮੁਕਾਮੀ ਜੇ ਭਾਣਾ ਤੁਹਾਨੂੰ। ਠੀਕ ਹੋ ਗਿਆ ਸਰ। ਬਾਜ਼ਾਰ ਬੜਾ ਤੰਗ ਜਿਹਾ ਬਾਜ਼ਾਰ ਹੈ, ਤੇ ਇੱਥੇ ਸੁਣਿਆ ਤੁਸੀਂ ਮਨਸੂਬਾ ਵੀ ਸ਼ੁਰੂ ਹੋਣਾ? ਸਰ ਬਾਜ਼ਾਰ ਬਹੁਤ ਖੁੱਲਾ ਹੈ, ਇਹਦੇ ਸਾਡੇ ਤਾਜਰਾਂ ਦੀ ਗਲਤੀ ਕੁਤਾਈਆਂ ਨੇ, ਜਿੰਦੀ ਵਾਸਤੇ ਤੁਹਾਨੂੰ ਬਾਜ਼ਾਰ ਤੰਗ ਲੱਗ ਰਿਹਾ ਹੈ। ਹੁਣ ਦੇਖੋ ਨਾ, ਦੁਕਾਨ ਦੀ ਸ਼ਟਰ ਦੀ ਹਦੂਦ ਦੇਖ ਲਓ ਤੁਸੀਂ ਕਿੱਥੇ ਵੇ, ਤੇ ਉਹਨਾਂ ਦੇ ਅੱਡੇ ਦੇਖ ਲਓ ਕਿੱਥੇ ਲੱਗੇ ਨੇ। ਇਹ ਅੱਡੇ ਬਾਈਟ ਲੱਗਣ ਦੀ ਵਾਸਤੇ ਤੁਹਾਨੂੰ ਬਾਜ਼ਾਰ ਤੰਗ ਲੱਗ ਰਿਹਾ ਹੈ। ਉਸ ਤਰ੍ਹਾਂ ਦੇ ਕੋਈ ਮਸਲਾ ਨਹੀਂਗਾ। ਵਾਲ ਸਿਟੀ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੋਵੇ ਰੋਡ ਬਣਾਉਣ ਦਾ। ਅੱਛਾ, ਤੁਸੀਂ ਦੇਖ ਰਹੇ ਹੋ ਕਿ ਇਹ ਸਾਰੇ ਉਹਨਾਂ ਨੇ ਜੰਗਲੇ ਬਾਗ ਦੇ ਉਤਾਰੇ ਨੇ। ਰੋਡ ਨੂੰ ਇਹਨਾਂ ਨੇ ਵਸੀਹ ਕਰਨਾ, ਇੱਥੋਂ ਕੋਈ ਯੂ ਟਰਨ ਹੈਗਾ, ਉਹਨਾਂ ਨੇ ਯੂ ਟਰਨ ਲੈ ਕੇ ਤੇ ਆਪਣੀ ਮੰਡੀ ਦਾ ਰਸਤਾ ਨਾ ਵਸੀਹ ਕਰਨਾ ਉਹਨਾਂ ਨੇ। ਨਹੀਂ, ਇਹ ਮੰਡੀ ਖਤਮ ਕਰਨ ਦਾ ਤਾਂ ਕੋਈ ਨਹੀਂ ਹੈ ਮਨਸੂਬਾ? ਨਹੀਂ, ਖਤਮ ਕਰਨ ਦਾ ਕੋਈ ਮਨਸੂਬਾ ਨਹੀਂ। ਪਿਛਲੀਆਂ ਦੁਕਾਨਾਂ ਉਹ ਦੁਕਾਨਾਂ ਖਤਮ ਹੋਣਗੀਆਂ ਜਿਹੜੀਆਂ ਇਹਨਾਂ ਦੇ ਅਕਬਰੀ ਗੇਟ ਦੇ ਨਕਸ਼ੇ ਦੇ ਵਿੱਚ ਆਉਣਗੀਆਂ। ਅੱਛਾ, ਉਹ ਤੇ ਉਰਲੀ ਸਾਈਡ ਹੋਏਗੀ ਨਾ ਜਿਹੜੀ ਇਹ ਵਾਲੀ ਨਾਲੇ ਵਾਲੀ ਸਾਈਡ ਹੈ, ਜਿੱਥੇ ਇਹਨਾਂ ਨੇ ਅਕਬਰੀ ਗੇਟ ਬਣਾਉਣਾ ਹੈ ਨਾ, ਉਹ ਦੁਕਾਨਾਂ ਨੂੰ ਨੁਕਸਾਨ ਹੋਏਗਾ, ਅਦਰਵਾਈਜ਼ ਕੋਈ ਨੁਕਸਾਨ ਨਹੀਂ ਕਰਦੇ। ਸੁਣਾਓ, ਤੁਸੀਂ ਤਾਂ ਬਾਜ਼ਾਰ ਆਉਂਦੇ ਜਾਂਦੇ ਰਹਿੰਦੇ ਹੋ,
ਜਿਹੜੇ ਡਰਾਈ ਫਰੂਟ ਦੇ ਰੇਟ ਨੇ ਪਿਛਲੇ ਸਾਲ ਤੇ ਇਸ ਸਾਲ 'ਚ ਕੀ ਫਰਕ ਹੈ? ਬੋਸ ਪਿਛਲੇ ਸਾਲ ਡਰਾਈ ਫਰੂਟ ਦਾ ਰੇਟ ਜ਼ਿਆਦਾ ਸੀ ਲੇਕਿਨ ਇਸ ਸਾਲ ਮੇਰੇ ਜ਼ਿਹਨ ਦੇ ਮੁਤਾਬਕ ਘੱਟ ਹੈ। ਚਨਗੋਜ਼ਾ ਜਿਹੜਾ ਸੀ ਪਿਛਲੇ ਸਾਲ ਵਿਕਿਆ 10,000 ਤੋਂ ਲੈ ਕੇ 14,000 ਰੁਪਏ ਤੱਕ। ਇਸ ਸਾਲ ਚਨਗੋਜ਼ਾ ਹੈਗਾ ਵੀ 6,000 ਤੋਂ ਲੈ ਕੇ ਤੇ 9,000 ਰੁਪਏ ਤੱਕ। ਤੇ ਜਿਹੜਾ ਪਿਸਤਾ ਸੀ ਉਹ ਵੋਈ ਪਿਛਲੇ ਸਾਲ ਵਿਕਿਆ ਜੇ 3500 ਰੁਪਏ ਤੱਕ। ਇਸ ਸਾਲ ਪਿਸਤਾ ਹੈਗਾ ਵੀ 2800 ਤੋਂ ਲੈ ਕੇ 3100 ਰੁਪਏ ਤੱਕ। ਕਾਜੂ ਉਹ ਹੈਗਾ ਸੀ ਜੇ ਪਿਛਲੇ ਸਾਲ 3800 4000, ਉਹ ਇਸ ਸਾਲ ਹੈਗਾ ਜੇ 3000 ਤੋਂ ਲੈ ਕੇ ਤੇ 3200 ਰੁਪਏ ਤੱਕ। ਅੱਛਾ ਸਰ, ਹੁਣ ਤਾਂ ਬਾਰਡਰ ਵੀ ਬੰਦ ਹੋ ਗਿਆ ਕਿਉਂਕਿ ਅਫਗਾਨਿਸਤਾਨ ਵਾਲੀ ਸਾਈਡ ਤੋਂ ਵੀ ਕਾਫੀ ਕੁਝ ਆਉਂਦਾ ਸੀ, ਤੇ ਉਹਦੇ ਨਾਲ ਕੀ ਕੀਮਤਾਂ ਵਧਣੀਆਂ ਨਹੀਂ ਚਾਹੀਦੀਆਂ? ਫਰਕ ਪਿਆ ਹੈ, ਉਹਦੇ ਨਾਲ ਕੀਮਤਾਂ ਨੂੰ ਫਰਕ ਪਿਆ ਹੈ। ਚਨਗੋਜ਼ਾ 6000 ਸੇਲ ਹੋ ਰਿਹਾ ਸੀ, ਬਾਰਡਰ ਬੰਦ ਹੋਣ ਦੀ ਬਾਅਦ ਤੋਂ 7000 7500 8000 ਰੇਟ ਹੋ ਗਿਆ ਚਨਗੋਜ਼ਾ। ਬਾਰਡਰ ਤਾਂ ਚਲੋ ਬੰਦ ਹੋ ਗਿਆ, ਉਸ ਤੋਂ ਇਲਾਵਾ ਕਿੱਥੋਂ ਆ ਰਿਹਾ ਸਮਾਨ? ਉਸ ਤੋਂ ਇਲਾਵਾ ਬਹੁਤ ਤੁਸੀਂ ਸਮਝਦਾਰ ਹੋ, ਪਠਾਨਕੋਟ ਵਿੱਚ ਕਿਸ ਤਰ੍ਹਾਂ ਲਿਆਂਦੀ ਤੁਹਾਨੂੰ ਵੀ ਪਤਾ। ਅੱਛਾ, ਵੈਸੇ ਕਹਿ ਰਹੇ ਨੇ ਕੁਵੈਤ ਤੋਂ ਆ ਰਿਹਾ ਜੀ, ਕਾਜੂ ਕੁਵੈਤ ਦਾ ਹੈ, ਕੁਵੈਤ ਦਾ ਜਿਹੜਾ ਅਮਰੀਕਨ ਬਦਾਮ ਹੈ। ਮੁxtਲਿਫ ਸ਼ਹਿਰ ਨੇ ਜਿਨ੍ਹਾਂ ਦੇ ਫਸਲ ਹੁੰਦੀ ਹੈ ਕਾਜੂ ਦੀ। ਵੀਅਤਨਾਮ, ਸੈਲੂਨ, ਕੁਝ ਸ਼ਹਿਰ ਨੇ ਜਿਨ੍ਹਾਂ ਦੀ ਇਹ ਵਿੱਚ ਹੈ। ਇਹ ਤਾਂ ਮੁਲਕ ਹੀ ਹੈ ਨਾ, ਵੀਅਤਨਾਮ ਤਾਂ ਇਲਾਕਾ ਹੀ। ਵੀਅਤਨਾਮ ਮੁਲਕ ਹੈ, ਮੁਲਕ ਦੇ ਇਸ ਮੁਲਕ ਦੀ ਫਸਲ ਹੈ ਵੀਅਤਨਾਮ ਦੀ। ਇਹ ਕਹਿੰਦੇ ਜੋ ਹੁੰਦਾ ਇੰਡੀਆ ਦਾ ਕਾਜੂ। ਅੱਛਾ, ਇੰਡੀਆ ਦੇ ਸ਼ਹਿਰ ਦੀ ਵੀ ਫਸਲ ਹੁੰਦੀ ਜਾਂਦੀ ਕਾਜੂ। ਤੇ ਇੰਡੀਆ ਤੋਂ ਵੀ ਵੈਸੇ ਸਮਾਨ ਤਾਂ ਕੋਈ ਨਹੀਂ ਆ ਰਿਹਾ ਇੰਡੀਆ ਦੁਬਈ ਵਾਇਆ ਆ ਰਿਹਾ। ਅੱਛਾ, ਇਸ ਇਲਾਕੇ 'ਚ ਵੀ ਕੰਮ ਹੋ ਰਿਹਾ ਨੇ? ਕੋਈ ਕੰਮ ਬਿਲਕੁਲ ਹੋ ਰਿਹਾ ਨੇ, ਕਰ ਰਹੀ ਹੈ ਗਵਰਨਮੈਂਟ, ਕੰਮ ਬਹੁਤ ਕੰਮ ਕਰ ਰਹੀ ਹੈ। ਓਵਰਆਲ ਮੁਤਮਿਨ ਹਕੂਮਤ ਦੇ ਕੰਮਾਂ ਤੋਂ? ਮੁਤਮਿਨ ਹਾਂ ਜੀ, ਉਹਨੇ ਕ੍ਰਾਈਮ ਖਤਮ ਕਰ ਦਿੱਤਾ ਹੈ, ਸਾਰਾ ਕੁਝ ਖਤਮ ਕਰ ਦਿੱਤਾ ਉਹਨੇ। ਅੱਧੀ ਰਾਤ ਨੂੰ ਜਿਸ ਤਰ੍ਹਾਂ ਮਰਜ਼ੀ ਬਾਹਰ ਜਾਂਦੇ ਆ, ਬੇਧੜਕ ਹੋ ਕੇ ਜਾਂਦੇ ਆ, ਬੇਧੜਕ ਹੋ ਕੇ ਆਉਂਦੇ ਆਪਣੇ ਵੈਸੇ ਤਾਂ ਲਾਹੌਰ 'ਚ ਪਹਿਲੇ ਵੀ ਹਾਲਾਤ ਠੀਕ ਸਨ, ਕੀ ਬਿਹਤਰੀ ਫੀਲ ਕਰਦੇ? ਮੈਂ ਬਿਹਤਰੀ ਭਾਣ ਬਹੁਤ ਸੰਦੇ ਕ੍ਰਾਈਮ ਦੀ ਬਹੁਤ ਜ਼ਿਆਦਾ ਬਿਹਤਰੀ ਮੈਨੂੰ ਮਹਿਸੂਸ ਹੋਈ ਹੈ। ਮੇਰੇ ਨਾਲ ਤੇ ਜਿਹੜੇ ਮੇਰੇ ਤੇ ਤੁਹਾਨੂੰ ਨਿਸ਼ਾਨ ਨਜ਼ਰ ਆ ਰਹੇ ਆ, ਮੇਰੇ ਆਪਣੇ ਨਾਲ ਪ੍ਰੈਕਟੀਕਲ ਵਾਕੀ ਹੋਇਆ ਹੈ ਆਪਣੀ ਮੰਡੀ ਦੇ ਵਿੱਚ ਦੁਕਾਨ ਤੇ ਡਕੈਤ ਪੈ ਗਏ ਸਨ। ਲੇਕਿਨ ਇਹ ਵਾਕੀ ਹੈਗਾ ਜੀ ਮੇਰਾ 2021 ਦਾ। ਅੱਛਾ, ਤੇ ਮੈਂ ਹੁਣ ਤੱਕ 21 ਤੋਂ ਲੈ ਕੇ ਹੁਣ ਤੱਕ ਦਾ ਤੇ ਮੈਂ ਬਹੁਤ ਤੁਸੀਂ ਆਪ ਗਵਾਹ ਹੋ, ਯਾਨੀ ਕਿ ਬਿਹਤਰ ਹੋਇਆ। ਅੱਛਾ, ਯਾਨੀ ਕਿ ਸਿਕਿਉਰਿਟੀ ਦੇ ਵਾਲੇ ਨਾਲ ਤਾਜਰ ਵੀ ਮੁਤਮਿਨ ਨੇ? ਤਾਜਰ ਵੀ ਮੁਤਮਿਨ ਨੇ ਹੁਣ। ਅੱਧੀ ਰਾਤ ਨੂੰ 15 ਦਾ ਕਾਲ ਕਰੋ, ਪੁਲਿਸ ਆ ਕੇ ਪੂਰਾ ਕੋਆਪਰੇਟ ਕਰਦੀ ਹੈ। ਗਵਰਨਮੈਂਟ ਵੱਲੋਂ ਵੀ ਫੋਨ ਆਉਂਦਾ, ਕਾਲ ਆਉਂਦੀ ਹੈ ਕਿ ਤੁਹਾਡੇ ਨਾਲ ਪੁਲਿਸ ਦਾ ਕੈਸਾ ਰਵੱਈਆ ਸੀ, ਕਿਸ ਤਰੀਕੇ ਨਾਲ ਬੋਲੇ ਨੇ। ਬਹੁਤ ਅੱਛਾ ਕੋਆਪਰੇਟ ਕਰ ਰਹੀ ਹੈ ਗਵਰਨਮੈਂਟ। ਸਰ, ਕੋਈ ਸੁਣਨ ਚ ਆ ਰਿਹਾ ਕਿ ਉੱਥੇ ਕੋਈ ਤੁਸੀਂ ਮਨਸੂਬਾ ਸ਼ੁਰੂ ਹੋਣ ਲੱਗਾ, ਤੁਹਾਡੇ ਨਾਲ ਕੋਈ ਗੱਲ ਕੀਤੀ ਇੰਤਜ਼ਾਮੀਆਂ ਨੇ? ਸਾਨੂੰ ਦੱਸ ਇਹੀ ਸਿਸਟਮ ਹੈਗਾ ਕਿ ਸਾਨੂੰ ਆ ਕੇ ਨਾ ਤੰਗ ਕਰਦੇ ਨੇ, ਫੱਟਿਆਂ ਦੇ ਮਾਲ ਨਾ ਲਾਓ ਤੇ ਇਹ ਨਾ ਕਰੋ, ਤੰਗ ਕਰਦੇ ਨੇ, ਜੁਰਮਾਨੇ ਕਰ ਜਾਂਦੇ ਨੇ, ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤੁਸੀਂ ਹੋਏਗੀ ਜਦੋਂ ਮਨਸੂਬੇ ਦੀ ਠੀਕ ਹੈ, ਅੱਛੀ ਚੀਜ਼ ਹੈ, ਲਾਹੌਰ ਨੂੰ ਤੁਹਾਨੂੰ ਕੋਈ ਪਲਾਨ ਦੱਸਿਆ ਇੱਥੇ ਕਰਨਾ ਕੀ ਚਾਹ ਰਹੇ ਨੇ ਆਖਰ? ਉਹ ਕੋਈ ਪਲਾਨ ਨਹੀਂ ਦੱਸਿਆ ਗਿਆ, ਬਾਹਰ ਉਹਨਾਂ ਨੇ ਬੋਰਡ ਹੀ ਲਾਇਆ, ਉਹਦੇ ਤੇ ਦੱਸਿਆ ਕਿ ਇਹ ਪਲਾਨ ਹੈਗਾ ਸਾਡਾ, ਇੱਥੋਂ ਰੋਡ ਕਰਨਾ ਚਾਹ ਰਹੇ ਨੇ। ਕੋਈ ਕਹਿੰਦਾ ਕਿ ਭਾਈ ਇੱਥੇ ਮਤਲਬ ਕਿ ਉਹਨਾਂ ਨੇ ਵਿਜ਼ਿਟਰ ਵਾਸਤੇ ਬਣਾਉਣਾ ਹੈ, ਖੂਬਸੂਰਤ ਕਰਨਾ ਹੈ, এনवायरमेंट ਚੇਂਜ ਕਰਨਾ ਹੈ ਇੱਧਰ ਦਾ। ਲੇਕਿਨ ਉਹ ਅੱਛਾ ਬਣਾ ਦੇਣੇ ਨੂੰ ਬਿਹਤਰ ਕਰਦੇ, ਮੈਨੂੰ ਤੁਹਾਡੀਆਂ ਦੁਕਾਨਾਂ ਨੂੰ ਨਾ ਛੇੜਨ। ਹਮ ਖੁਸ਼ ਹੈ, ਬਿਲਕੁਲ ਖੁਸ਼ ਹੈ, ਲੇਕਿਨ ਆਪ ਦੇਖੇ ਨਾ ਉਹ ਸਾਹਮਣੇ ਚੈਂਬਰ ਹੈ, ਚੈਂਬਰ ਦੇ ਵਿੱਚ ਇਹਨਾਂ ਨੇ ਕੱਲ ਮੀਆਂ ਬੀਵੀ ਦੋਨੋਂ ਡਿੱਗ ਪਏ ਨੇ। ਤੇ ਇਹਦਾ ਵੀ ਖਿਆਲ ਕਰਨਾ ਚਾਹੀਦਾ ਕਿ ਚੈਂਬਰ ਦੇ ਵਿੱਚ ਤੁਸੀਂ ਗੱਡੇ ਖੋਦੇ ਨੇ ਵਿੱਚ ਰੱਖਦੇ ਆ, ਕੱਲ ਮੀਆਂ ਬੀਵੀ ਗਿਰੇ ਨੇ ਦੋਨੋਂ। ਤੇ ਮੈਂ ਕੀ ਦੱਸਾਂ ਤੁਹਾਨੂੰ, ਦੁੱਖ ਹੁੰਦਾ ਦੇਖ ਕੇ ਵੀ ਚੈਂਬਰ ਦੇ ਵਿੱਚ ਅਗਰ ਕੋਈ ਔਰਤ ਰੁੜ ਜਾਂਦੀ, ਕੋਈ ਹਾਦਸਾ ਹੋ ਜਾਂਦਾ, ਇਹਦਾ ਕੋਈ ਜ਼ਿੰਮੇਦਾਰ ਨਹੀਂ। ਬਾਕੀ ਅਲਹਮਦੁਲਿਲਾ ਠੀਕ ਹੈ, ਜੋ ਡਿਵੈਲਪਮੈਂਟ ਵਾਸਤੇ, ਜੋ ਲਾਹੌਰ ਦੀ ਖੂਬਸੂਰਤੀ ਵਾਸਤੇ ਹੈਗਾ, ਉਹਦੇ ਵਿੱਚ ਅਸੀਂ ਨਾਲ ਹੈਗੇ ਹਾਂ। ਲੇਕਿਨ ਕਾਰੋਬਾਰ ਨੂੰ ਡਿਸਟਰਬ ਨਾ ਕੀਤਾ ਜਾਏ, ਕਾਰੋਬਾਰੀਆਂ ਨੂੰ ਨਾ ਛੇੜਨ, ਫਿਰ ਬੜਾ ਮੁਸ਼ਕਿਲ ਹੋਏਗਾ। ਅੱਛਾ ਸਰ, ਤੁਹਾਡੀ ਇਹ ਤਾਂ ਦੁਕਾਨ ਇਹ ਹਦੂਦ ਨੂੰ ਤਾਂ ਨਹੀਂ ਛੇੜਨਗੇ, ਸਾਹਮਣੇ ਵਾਲਾ ਹੀ ਸਿਰਫ ਕਹਿ ਰਹੇ ਨੇ ਤੁਹਾਨੂੰ? अभी तक कोई पता नहीं है, प्लान खुल के कोई सामने नहीं आया हुआ। आप लोग मीडिया वाले भी तुसी समझते हो सारी गल, ठीक है कि नहीं? कोई गल दसी होवे ना, कोई मैडम आवे, कोई मीटिंग होवे, सदर दे नाल बैठ के गल होवे कि बई यह मनसूबा है, तुहाडी यह हदूद हैगी, तुसी इस हदूद दे विच रहना, ते सानू पता लगे। बस पीरा फोर्स वाले आंदे ने तस्वीरां खिच के लाई जांदे ने, बाद जुर्माने करन दी कोशिश। सर, किन्ने अरसे तो बैठे हो इस जगह ते? भाईजान 1965 ਤੋਂ ਹੀ ਬੈਠੇ ਆ। ਅੱਛਾ, ਹਾਂਜੀ। ਇਹ ਪਿੱਛੇ ਤੁਹਾਡਾ ਸੈਟਅਪ ਹੈ ਸਾਰਾ? ਜੀ ਭਾਈਜਾਨ, ਇਹ ਸਾਡਾ ਹੀ ਹੈ। ਅੱਛਾ, ਇੱਥੇ ਕੋਈ ਤੁਸੀਂ ਮਨਸੂਬਾ ਸ਼ੁਰੂ ਕਰਨਾ ਚਾਹ ਰਹੀ ਹੈ ਹਕੂਮਤ, ਤੁਹਾਡੀ ਕੋਈ ਇੰਤਜ਼ਾਮੀਆ ਨਾਲ ਇਸ ਹਵਾਲੇ ਨਾਲ ਗੱਲਬਾਤ ਹੋਈ ਹੈ? ਇੰਤਜ਼ਾਮੀਆ ਦੀ ਕੁਝ ਸਮਝ ਨਹੀਂ ਲੱਗ ਰਹੀ, ਕਦੀ ਕੁਝ ਕਹਿੰਦੇ ਨੇ, ਕਦੀ ਕੁਝ ਕਹਿੰਦੇ ਨੇ, ਕਦੀ ਸੜਕ ਬਣਨੀ ਹੈ, ਕਦੀ ਬਾਗ ਬਣਾਉਂਦੇ ਪਏ ਨੇ, ਕੋਈ ਸਮਝ ਨਹੀਂ ਹੈ। ਹਾਲੇ ਤੱਕ ਕੋਈ ਚੀਜ਼ ਵਾਜ਼ਿਆ ਨਹੀਂ ਹੋਈ? ਨਹੀਂ, ਕੋਈ ਵਾਜ਼ਿਆ ਤਾਂ ਕੋਈ ਸਮਝ ਨਹੀਂ ਲੱਗ ਰਹੀ, ਕਦੀ ਉਧਰੋਂ ਤੋੜਪਾਨ ਹੋ ਰਹੀ ਹੈ, ਕਦੀ ਇੱਧਰੋਂ ਤੋੜਪਾਨ ਹੁੰਦੀ ਪਈ ਹੈ, ਕੋਈ ਸਮਝ ਨਹੀਂ। ਇੱਕ ਜਗ੍ਹਾ ਤੋਂ ਕੋਈ ਸਮਝ ਲੱਗੇ ਕਿ ਭਈ ਇਹ ਜਗ੍ਹਾ ਬਣ ਗਈ ਹੈ, ਰੈਡੀ ਹੋ ਗਿਆ ਕੰਮ, ਉਹ ਸਾਨੂੰ ਸਮਝ ਲੱਗੇ ਯਾਰ ਕੀ ਬਣਦਾ ਪਿਆ। ਤੇ ਇਸ ਹਵਾਲੇ ਨਾਲ ਭਾਈਜਾਨ ਕੋਈ ਸਮਝ ਨਹੀਂ, ਕਦੀ ਨਾਲੇ ਦੀ ਸਫਾਈ ਸਟਾਰਟ ਹੋ ਜਾਂਦੀ ਹੈ, ਕਦੀ ਮਕਾਨਾਂ ਦੀ ਮੁਰੰਮਤ ਸਟਾਰਟ ਹੋ ਜਾਂਦੀ ਹੈ, ਕਦੀ ਕਹਿੰਦੇ ਨੇ ਜੀ ਇਹਨੂੰ ਹਟਾਓ, ਇਹ ਫਲਾਣਾ ਬਣਨ ਲੱਗਾ, ਕਦੀ ਜੰਗਲੇ ਟੁੱਟਣ ਲੱਗੇ ਨੇ। ਲੇਕਿਨ
ਇਹਨਾਂ ਦਾ ਕੋਈ ਸਮਝ ਨਹੀਂ ਕਿ ਕਰਦੇ ਕੀ ਪਏ ਪਹਿਲੀ ਗੱਲ ਤੇ ਆਈ ਤਾਜਰਾਂ ਦੇ ਇਤਿਹਾਦ ਨੇ ਮਿਲ ਕੇ ਕੋਈ ਦਰਾਮੀਆਂ ਨਾਲ ਕੋਈ ਮੁਜ਼ਾਕਰਾਤ ਕੀਤੇ ਨੇ ਸਵਾਲ ਬਸ ਜੀ ਉਹ ਮੈਡਮ ਆਂਦੀ ਹੈ ਜੀ ਅੱਜ ਮਸ਼ਵਰੇ ਦੇ ਜਾਂਦੀ ਹੈ ਐਸਾ ਨਾ ਕਰੋ। ਨਾਲੇ ਤੇ ਪਿਛਲੀ ਦਫਾ ਉਹਨਾਂ ਨੇ ਕੋਈ ਸਲੈਬਾਂ ਪਵਾਈਆਂ, ਉਹ ਸਲੈਬਾਂ ਟੁੱਟ ਗਈਆਂ ਸਾਰੀਆਂ, ਫਿਰ ਵੀ ਚਲੀਆਂ ਗਈਆਂ, ਫਟੇ ਚੁਕਵਾਤੇ ਤੇ ਮੁਹੱਲੇਦਾਰ ਵੀ ਸਾਰੇ ਤੰਗ ਨੇ, ਕਦੀ ਕਿਥੋਂ ਤੋੜ ਬੰਦ ਕਰਦੇ ਪਏ ਨੇ, ਕਦੀ ਕਿਧਰੋਂ ਕਰਦੇ ਪਏ ਨੇ। ਕੁਝ ਸਮਝ ਲੱਗੇ ਸਾਨੂੰ ਵੀ ਤੇ ਉਹਨਾਂ ਨੂੰ ਵੀ, ਲਿਆਦਾ ਕੋਈ ਇਸ ਦੇ ਬਾਰੇ 'ਚ ਕੋਈ ਸਮਝ ਨਹੀਂ ਹੈ ਸਾਨੂੰ। ਤੁਸੀਂ ਕੀ ਸਮਝਦੇ ਹੋ ਕਿ ਕਰਨਾ ਕੀ ਚਾਹੀਦਾ ਇਸ ਬਾਜ਼ਾਰ ਦੇ ਹਵਾਲੇ ਨਾਲ? ਪਹਿਲੀ ਤਾਂ ਗੱਲ ਹੈਗੀ ਹੈ ਭਾਵੇਂ ਨਾ ਕਿ ਆਵਾਮ ਨੂੰ ਨਾਲ ਲੈ ਕੇ ਚੱਲਣ ਕਿ ਕਰਨਾ ਕੀ ਇਹਨਾਂ ਨੇ। ਆਵਾਮ ਨੂੰ ਨਾਲ ਲੈ ਕੇ ਚੱਲਦੇ ਹੀ ਨਹੀਂ ਪਏ, ਆਪਣੀ ਮਰਜ਼ੀ ਕਰਦੇ ਪਏ ਨੇ, ਜੋ ਉਹਨਾਂ ਦਾ ਜੀ ਕਰਦਾ ਉਹੀ ਲੱਗੇ ਨੇ। ਬਸ ਰੋਜ਼ਾਨਾ ਹੋ ਤੇ ਕੋਈ ਨਾ ਕੋਈ ਨਵੀਂ ਖਬਰ ਸਾਨੂੰ ਮਿਲਦੀ ਹੈ ਜਾਂ ਹੋ ਰਿਹਾ। ਇਤਵਾਰ ਨੂੰ ਜੀ ਉਹ ਦੁਕਾਨਾਂ ਟੁੱਟ ਰਹੀਆਂ, ਅੱਜ ਫਲਾਣੇ ਨੂੰ ਇਹ ਟੁੱਟ ਰਿਹਾ, ਕੋਈ ਨਹੀਂ ਹੈ। ਕੋਈ ਆ ਕੇ ਕਹਿੰਦਾ ਜੀ ਇੱਥੇ ਕੰਮ ਨਾ ਕਰੋ, ਕੋਈ ਆ ਕੇ ਕਹਿੰਦਾ ਜੀ ਇੱਥੇ ਇਹ ਹੋਣ ਲੱਗਾ, ਕੋਈ ਕੁਛ ਕਰਾਂਦਾ, ਕੋਈ ਸਮਝ ਕੋਈ ਨਹੀਂ ਹੈਗੀ। ਮਤਲਬ ਕੋਈ ਵਾਜ਼ਿਆ ਪਲਾਨ ਨਹੀਂ ਦੱਸਿਆ ਜੀ? ਨਾ ਵਾਜ਼ਿਆ ਪਲਾਨ ਕਿਸੇ ਦਾ ਨਹੀਂ ਹੈ ਕਿ ਵਾਜ਼ਿਆ ਪਲਾਨ ਦੇ ਵਿੱਚ ਕੀ ਕਰਨਾ ਇਹਨਾਂ ਨੇ। ਸਾਹਮਣੇ ਵਾਲੇ ਏਰੀਏ ਨੂੰ ਉਠਾਉਣ ਦਾ ਕਹਿੰਦੇ ਨਹੀਂ, ਆਪਣਾ ਦੁਕਾਨਾਂ ਵਾਲਿਆਂ ਨੂੰ ਵੀ ਡਿਸਟਰਬ। ਫਿਲ ਵਕਤ ਦੇ ਸਾਹਮਣੇ ਉਹਨਾਂ ਨੇ ਰੋਕ ਦਿੱਤਾ ਹੈ ਕੰਮ ਨੂੰ ਕਿ ਉਹਨਾਂ ਨੂੰ ਕੁਛ ਨਹੀਂ, ਅਸੀਂ ਇਹਨਾਂ ਦੀ ਮੁਰੰਮਤ ਕਰਾਂਗੇ। ਤੁਰਕ ਬਾਜ਼ਾਰ ਦੀ ਸਾਨੂੰ ਆਵਾਜ਼ ਦਿੱਤੀ ਹੈ ਕਿ ਅਸੀਂ ਉਸ ਤਰ੍ਹਾਂ ਦਾ ਬਾਜ਼ਾਰ ਬਣਾਵਾਂਗੇ, ਇਹ ਸੜਕ ਬਣ ਜਾਏਗੀ। ਤੁਹਾਨੂੰ ਮੁਤਬਾਦਲ ਕੋਈ ਦੁਕਾਨਾਂ ਵੀ ਦਿੱਤੀਆਂ ਜਾਣੀਆਂ ਕਿਹਾ ਗਿਆ? ਦੇਖੋ ਜੀ ਹਲੇ ਫਿਲ ਵਕਤ ਸਾਨੂੰ ਉਹਨਾਂ ਨੇ ਕਿਹਾ ਜੀ ਇਹ ਹਟਾਣਾ ਹੈ, ਤੇ ਕੋਈ ਮਜ਼ੀਦ ਕੋਈ ਬੰਦਾ ਆਵੇ, ਕੋਈ ਅੱਛਾ ਕੋਈ ਸਾਨੂੰ ਫੈਸਲਾ ਦੇਵੇ ਯਾਰ ਇਸ ਨੇ ਤੁਹਾਨੂੰ ਰੋਜ਼ਗਾਰ ਤੋਂ ਨਹੀਂ ਹਟਾਉਂਦੇ, ਤੁਹਾਡਾ ਥੋੜਾ ਬਹੁਤਾ ਰੋਜ਼ਗਾਰ ਅਸੀਂ ਚਲਾਵਾਂਗੇ, ਤੇ ਅਸੀਂ ਵੀ ਕਹਾਂਗੇ ਠੀਕ ਹੋ ਗਿਆ। ਅਸੀਂ ਤਾਂ ਰਾਜ਼ੀਮੰਦ ਆ ਕਿ ਚਲੋ ਆਣ ਕੰਮ ਕਰਨ, ਇਲਾਕਾ ਠੀਕ ਹੋਵੇ, ਖੂਬਸੂਰਤੀ ਹੋਵੇ। ਯਾਨੀ ਕਿ ਤੁਹਾਡਾ ਮੁਤਾਲਬਾ ਠੀਕ ਹੈ ਕਿ ਕਮ ਸੇ ਕਮ ਤਾਜਰਾਂ ਨੂੰ ਇਤਮਾਦ 'ਚ ਲਿਆ ਜਾਏ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂ। जी अस्सलाम वालेकुम सर। वालेकुम अस्सलाम। कितने साल तो है इस बाजार 'ਚ? यहाँ से तकरीबन 40-45 साल। 40-45 ਸਾਲ ਹੋ ਗਏ ਨੇ ਤੁਹਾਨੂੰ। ਸਰ ਇੱਥੇ ਕੋਈ ਤੁਸੀਂ ਮਨਸੂਬੇ ਦਾ ਐਲਾਨ ਕਰ ਰਹੇ ਨੇ, ਜ਼ਿਕਰ ਵੀ ਕਰ ਰਹੇ ਨੇ ਕਿ ਇੱਥੇ ਨਵਾਂ ਬਾਜ਼ਾਰ ਸਾਰਾ ਹੀ ਖੁੱਲਾ ਹੋ ਜਾਏਗਾ ਜਾਂ ਕੋਈ ਰੋਡ ਬਣੇਗਾ, ਤੁਹਾਡੇ ਨਾਲ ਕੋਈ ਇੰਤਜ਼ਾਮੀਆ ਦੀ ਗੱਲ ਹੋਈ? लेकिन इन्होंने पहले कोई वाजिया तौर पर अपनी प्लानिंग नहीं दसते पे कि इन्होंने करना की है। कि जिस तरह पहले इन्होंने कहा कि जी साड़ी उन्होंने नाल गल हुई है कि ਅਸੀਂ PHA ਵਾਲਿਆਂ ਕੋਲ ਜਗ੍ਹਾ ਲੈਣੀ ਹੈ, ਤੇ ਲੇਕਿਨ ਇਹਨਾਂ ਨੇ ਦੁਬਾਰਾ ਜਦੋਂ ਕੰਮ ਸ਼ੁਰੂ ਕੀਤਾ ਤੇ ਇਹਨਾਂ ਨੇ ਜਿੱਥੇ ਜੰਗਲੇ ਗਿਰਾਏ ਨੇ ਉੱਥੋਂ ਹੀ ਦੁਬਾਰਾ ਫਿਰ ਦੀਵਾਰ ਚੁੱਕਣੀ ਸ਼ੁਰੂ ਕਰ ਦਿੱਤੀ। ਠੀਕ ਹੋ ਗਿਆ। ਫਿਰ ਉਹਦੇ ਬਾਅਦ ਉਹਨਾਂ ਨੇ ਇੱਥੇ ਲਾ ਦਿੱਤੀਆਂ ਨੇ ਸਲੈਬਾਂ। ਫਿਰ ਇਹਨਾਂ ਨੇ ਕਿਹਾ ਜੀ ਅਸੀਂ ਇਹ ਪਹਿਲੇ ਮੁਸਤਕਿਲ ਰੱਖਣੀਆਂ, ਫਿਰ ਉਹਨਾਂ ਨੇ ਕਿਹਾ ਜੀ ਆਰਜ਼ੀ ਰੱਖਣੀਆਂ ਨੇ। ਤੇ ਬਾਕੀ ਉਹ ਇਹ ਫਿਰ ਨਾਲ ਰੈਵੀਨੇਸ਼ਨ ਸ਼ੁਰੂ ਕਰ ਰਹੇ ਨੇ ਮਕਾਨਾਂ ਦੀ, ਲੇਕਿਨ ਵਾਜ਼ਿਆ ਪਾਲਿਸੀ ਉਹਨਾਂ ਦੀ ਕੋਈ ਨਹੀਂ ਕਿ ਜਿਹੜਾ ਉਹ ਦੱਸਦੇ ਪਏ ਕਿ ਕਰਨਾ ਕੀ। ਕੋਈ ਰੋਡ ਵਗੈਰਾ ਬਣਾਉਣ ਵਾਲੀ ਕੋਈ ਗੱਲਬਾਤ ਜਾਂ ਕੋਈ ਵਾਲੀ ਵਾਜ਼ੇ ਰੋਡ ਸੁਣਨ ਦੇ ਵਿੱਚ ਹੀ ਆ ਰਿਹਾ। ਕਦੀ ਕਹਿੰਦੇ ਨੇ ਕਿ ਇੱਥੋਂ ਬਾਹਰ ਕੱਢਣਾ ਹੈ, ਤੇ ਕਦੀ ਕਹਿ ਰਹੇ ਨੇ ਕਿ ਅਗਲੀ ਪਟੜੀ ਤੋਂ ਬਾਹਰ ਕੱਢਣਾ ਹੈ। ਨਹੀਂ ਪਰਲੀ ਸਾਈਡ ਵਾਲੀ ਦੁਕਾਨਾਂ ਨੂੰ ਤਾਂ ਨਹੀਂ ਕੁਝ ਕਰਨਗੇ? ਨਹੀਂ ਇੱਧਰ ਵਾਲਾ ਨਹੀਂ, ਇੱਧਰ ਵਾਲੀਆਂ ਜਗ੍ਹਾ ਦਾ ਕਹਿ ਰਹੇ ਨੇ, ਸਾਹਮਣੇ ਵਾਲੀਆਂ, ਕਿਉਂਕਿ ਇੱਧਰ ਵੈਸੇ ਹੀ ਲੋਕਾਂ ਦੀਆਂ ਰਜਿਸਟਰੀ ਦੀਆਂ ਜਗ੍ਹਾ ਨੇ। ਠੀਕ ਹੋ ਗਿਆ। ਇਹ ਸਰਕਾਰੀ ਜਗ੍ਹਾ ਹੈ? ਇਹ ਸਰਕਾਰੀ ਜਗ੍ਹਾ ਨੇ ਇੱਧਰ। ਇਹ ਤਾਜਰ ਮੁਤਮਿਨ ਨੇ ਅਗਰ ਇਹ ਬਾਜ਼ਾਰ ਦਾ ਕੰਮ ਸ਼ਾਮ ਹੋਏ ਤੇ? ਜਿਹੜੇ ਰਾਈਟ ਵਾਲੇ ਕੰਮ ਨੇ ਉਹਦੇ ਤੇ ਤਾਜਰ ਮੁਤਮਿਨ ਨੇ, ਪਰ ਲੇਕਿਨ ਗੱਲ ਇਹ ਹੈ ਕਿ ਤਾਜਰਾਂ ਨੂੰ ਕੋਈ ਥੋੜਾ ਜਿਹਾ ਫੈਸਿਲਿਟੇਟ ਵੀ ਤੇ ਕਰਨਾ ਨਾਲ, ਕਿ ਜਿਸ ਤਰ੍ਹਾਂ ਕਿ ਹੁਣ ਇੱਥੋਂ ਅਸੀਂ ਕੋਈ 40 ਸਾਲ ਦੇ ਉੱਤੇ ਸਮਾਨ ਲਗਾ ਰਹੇ ਹਾਂ, ਹੁਣ ਪੈਰਾ ਫੋਰਸ ਵੀ ਤੰਗ ਕਰਦੀ ਪਈ ਹੈ, ਸਮਝ ਗਏ। ਤੇ ਪਹਿਲੇ ਸਾਰਿਆਂ ਦੀਆਂ ਟੋਟਲੀ ਜਿਹੜੇ ਨੇ ਇਹ ਦੁਕਾਨਦਾਰਾਂ ਨੇ ਆਪਣਾ ਖੁਦ ਆਪਣੇ ਖਰਚੇ ਦੇ ਉੱਤੇ ਇਹ ਨਾਲਾ ਸਾਰਾ ਬੰਦ ਕੀਤਾ ਹੈ। ਪੱਟੇ ਵਗੈਰਾ ਲਗਾਏ ਖੁਦ ਰੱਖੇ ਹੋਏ ਨੇ, ਕਿਸੇ ਨੇ ਕੋਈ ਗਵਰਨਮੈਂਟ ਨੇ ਤਾਵਨ ਨਹੀਂ ਕੀਤਾ ਹੈ। ਤੇ ਹੁਣ ਅਚਾਨਕ ਹੀ ਆ ਕੇ ਤੇ ਇੱਕੋ ਦਮ ਉਹ ਕਹਿੰਦੇ ਨੇ ਕਿ ਜੀ ਇਹ ਸਾਰਾ ਕੁਝ ਚੁੱਕ ਲਓ, ਇਸ ਤਰ੍ਹਾਂ ਕਰ ਲਓ, ਤੇ ਜਿਹੜੀ ਕਿ ਜ਼ਿਆਦਤੀ ਹੈ, ਕਿ ਥੋੜਾ ਜਿਹਾ ਟਾਈਮ ਵੀ ਦੇਣਾ ਚਾਹੀਦਾ ਉਹਨਾਂ ਨੂੰ। ਹਾਂਜੀ ਬੌਸ, ਕੀ ਸੇਲ ਕਰ ਰਹੇ ਹੋ ਇੱਥੇ? ਸਰ ਖਜੂਰੇ ਵਗੈਰਾ ਸੇਲ ਕਰਨੇ ਪਏ। ਸਰ ਕੀ ਰੇਟ ਸ਼ੇਟ ਨੇ ਖਜੂਰਾਂ ਦੇ? ਪਿਛਲੇ ਸਾਲ ਨਾਲੋਂ ਜ਼ਿਆਦਾ ਹੋ ਗਏ ਨੇ ਜਾਂ ਘੱਟ ਨੇ? ਸਰ ਪਿਛਲੇ ਸਾਲ ਤੋਂ ਜ਼ਿਆਦਾ ਹੀ ਨੇ। ਅੱਛਾ, ਰੇਟ ਜ਼ਿਆਦਾ ਵਧੇ ਨੇ। ਕਿ ਜਿਹੜੇ ਗਾਹਕ ਸ਼ਾਕ ਉਹ ਠੀਕ ਗੱਲ ਕਰ ਰਹੇ ਨੇ ਕਿ ਰੇਟ ਜ਼ਿਆਦਾ ਨੇ ਇਸ ਵਾਰੀ? ਸਹੀ ਗੱਲ। ਕੀ ਵਜ੍ਹਾ, ਰੇਟ ਕਿਉਂ ਜ਼ਿਆਦਾ ਨੇ? ਇਹਦੇ ਰੇਟ ਸਾਡੀ ਹਕੂਮਤ ਹੀ ਹੈ ਜਿਹੜੀ ਵਧਾ ਰਹੀ ਹੈ, ਤੁਸੀਂ ਨਹੀਂ ਵਧਾ ਰਹੇ? ਨਹੀਂ, ਅਸੀਂ ਨਹੀਂ ਵਧਾ ਰਹੇ। ਸਾਨੂੰ ਜੋ ਪਿੱਛੋਂ ਸਾਨੂੰ ਜਿਸ ਹਿਸਾਬ ਨਾਲ ਤੋੜਾ ਅਸੀਂ ਲੈਣਾ ਹੈ ਤੇ ਉਸ ਹਿਸਾਬ ਨਾਲ ਸਾਨੂੰ ਰੇਟ ਮਿਲਣਾ ਹੈ। ਅੱਛਾ, ਤੇ ਅਸੀਂ ਆਪਣਾ ਮਾਰਜਨ 10-20 ਜਿੰਨਾ ਵੀ ਹੁੰਦਾ ਰੱਖ ਕੇ ਫਿਰ ਅੱਗੇ ਵੇਚਣਾ ਹੁੰਦਾ। ਤੇ ਗਾਹਕ ਦੇ ਵੀ ਮੰਨ ਲਈਦੀ ਹੈ। ਗਾਹਕ ਵੀ ਜਿਸ ਤਰ੍ਹਾਂ ਸਾਨੂੰ ਕਹਿੰਦਾ ਡੀਲ ਕਰਦਾ, ਅਸੀਂ ਵੀ ਉਸ ਤਰ੍ਹਾਂ ਕੀ ਡੀਲ ਗਾਹਕ ਨਾਲ ਕਰ ਲੈਂਦੇ ਆ ਤੇ ਦੇ ਦਿੰਦੇ ਆ ਮਾਲ ਆਪਣਾ। ਜੋ ਵੀ ਬਚਦਾ ਸਾਨੂੰ ਤੋੜੇ ਪਿੱਛੇ 150, 2000। ਹਾਲੀ ਤਾਂ ਰਮਜ਼ਾਨ ਜਿਵੇਂ ਜਿਵੇਂ ਨੇੜੇ ਆਏਗਾ, ਰਮਜ਼ਾਨ 'ਚ ਚੀਜ਼ਾਂ ਵੱਧ ਕਿਉਂ ਜਾਂਦੀਆਂ ਨੇ? ਖਜੂਰ ਕਿਉਂ ਵੱਧ ਜਾਂਦੀ ਰਮਜ਼ਾਨ 'ਚ? ਤਾਂ ਰਮਜ਼ਾਨ 'ਚ ਸਬਜ਼ੀ ਖਜੂਰ ਇਸ ਲਈ ਵੱਧਦੀ ਹੈ ਕਿ ਆਵਾਮ ਬਹੁਤੀ ਖਾਂਦੀ ਹੈ। ਠੀਕ ਹੈ, ਸੁਨਨਤ ਹੁੰਦੀ ਹੈ ਮਾਸ਼ਾਅੱਲਾ। ਵੈਸੇ ਤਾਂ ਰਮਜ਼ਾਨ 'ਚ ਸਸਤੀ ਹੋਣੀ ਚਾਹੀਦੀ ਕਿ ਮੁਸਲਮਾਨ ਖਾਵਣ, ਰੋਜ਼ਾ ਇਫਤਾਰ ਕਰਨ। ਪਿਛਲੀ ਵਾਰ ਤੇ ਸਸਤੀਆਂ ਸਨ, ਲੇਕਿਨ ਇਸ ਦਫਾ ਇਹ ਹਰ ਸਾਲ ਮਹਿੰਗੀਆਂ ਹੀ ਹੁੰਦੀਆਂ ਜੇ ਰਮਜ਼ਾਨ 'ਚ। ਨਹੀਂ, ਪਿਛਲੀ ਦਫਾ ਸਸਤੀਆਂ ਸਨ ਤਕਰੀਬਨ। ਇਸ ਸਾਲ ਕੀ ਰੇਟ ਰਹੇਗਾ?
ਜੋ ਹੁਣ ਚੱਲ ਰਿਹਾ ਇਹ ਤਾਂ ਅੱਗੇ ਨਹੀਂ ਰਹਿਣਾ, ਵਧਣਾ ਹੀ ਹੈ, ਵਧਣਾ। ਸਰ ਇਹ ਜਿਹੜਾ ਬਿਲਡਿੰਗਾਂ ਬਣ ਰਹੀਆਂ ਨੇ ਇਹ ਹੁਕੂਮਤ ਬਣਾ ਰਹੀ ਸਰ? ਬਿਲਕੁਲ ਹੁਕੂਮਤ। ਇਹ ਹੁਣ ਕੀ ਲੱਗਾ ਇਸ ਬਾਜ਼ਾਰ 'ਚ, ਤੁਹਾਨੂੰ ਕੋਈ ਦੱਸਿਆ ਕਿ ਇੱਥੇ ਇਸ ਤਰ੍ਹਾਂ ਹੁੰਦਾ ਪਿਆ ਜਿਸ ਤਰ੍ਹਾਂ ਇਹਨਾਂ ਦਾ ਮੇਰੇ ਜੋ ਸੁਣਨ ਵਿੱਚ ਆਇਆ ਵੇ ਤੇ ਸਾਡੇ ਦੁਕਾਨਦਾਰਾਂ ਦੇ ਨਾਲ ਉਹਨਾਂ ਨੇ ਡਿਸਕਸ ਕੀਤੀ ਹੈ ਕਿ ਇਹ ਜਿਹੜੇ ਹਕੂਮਤ ਦੇ ਨਾਲ ਇਹਨਾਂ ਦਾ ਕੋਈ ਕਿਸੇ ਸਾਲ ਦੇ ਵਿੱਚ ਕਿਸੇ ਵਕਤ ਦੇ ਵਿੱਚ ਮੁਆਹਦਾ ਸੀ ਇੰਗਲੈਂਡ ਦੇ ਨਾਲ। ਅੱਛਾ। ਇਸ ਜਗ੍ਹਾ ਨੂੰ ਨਾ ਇਸ ਇਲਾਕੇ ਨੂੰ ਬਣਾਇਆ ਜਾਏਗਾ ਤੇ ਉਸੇ ਜਿਹੜਾ ਨਾ ਮੁਆਹਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਟੋਟਲ ਕੰਸਟਰਕਸ਼ਨ ਜਿਹੜੀ ਹੈ ਇਹ ਹਕੂਮਤ ਪੰਜਾਬ ਕਰਵਾ ਰਹੀ ਹੈ ਇਸ ਟਾਈਮ ਤੇ ਉਹਨਾਂ ਦੇ ਅੰਦਰ ਵਿੱਚ ਟੋਟਲ ਕੰਮ ਹੈ ਤੇ ਸਿਰਫ ਉਸ ਤਰ੍ਹਾਂ ਨਕਸ਼ਾ ਬਣੇਗਾ ਜਿਸ ਤਰ੍ਹਾਂ ਮੁਗਲ ਜ਼ਮਾਨੇ ਦੇ ਵਿੱਚ ਬਾਦਸ਼ਾਹ ਲੋਕ ਰਹਿੰਦੇ ਸਨ। ਇਹ ਬਿਲਕੁਲ ਉਸ ਤਰ੍ਹਾਂ ਨਕਸ਼ਾ ਆਵੇਗਾ। ਪੁਰਾਣੀ ਤਰਜ਼ ਦੀ ਬਿਲਡਿੰਗਾਂ ਬਣਨਗੀਆਂ ਇੱਥੇ? ਪੁਰਾਣੀ ਤਰਜ਼ ਦੀਆਂ ਬਿਲਡਿੰਗਾਂ ਬਣ ਰਹੀਆਂ ਜਿਹੜੀਆਂ ਟੁੱਟੀਆਂ ਨੇ ਠੀਕ ਹੋ ਰਹੀਆਂ ਨੇ। ਮਤਲਬ ਕਾਫੀ ਸਾਰਾ ਪੈਸਾ ਜਿਹੜਾ ਲਗਾਉਂਦੇ ਪਏ ਨੇ। ਮਤਲਬ ਇੱਥੇ ਲਾਹੌਰ ਦਾ ਕੁਝ ਕਾਫੀ ਦਿਖਾਣ ਲੱਗੇ ਨੇ ਕੁਝ ਬਿਲਡਿੰਗਾਂ ਵਗੈਰਾ ਬਣਾ ਜੀ ਬਿਲਕੁਲ ਸਾਫ਼ ਬਿਲਡਿੰਗਾਂ ਬਣਨਗੀਆਂ ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਇੰਨਾ ਲੰਮਾ ਖਰਚਾ ਕਰਨਾ ਪੜ ਰਿਹਾ। ਲੇਕਿਨ ਅਸੀਂ ਆਵਾਮ ਜ਼ਿਆਦਾ ਇਸ ਗੱਲ ਤੇ ਮਸ਼ਹੂਰ ਆ, ਇਸ ਗੱਲ ਨੂੰ ਸੋਚਨੇ ਆ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਅਗਰ ਸੁਣਨ ਨਹੀਂ ਚਾਹਿਆ ਕਨਫਰਮ ਨਹੀਂ ਹੈ ਕਿ 200 ਕਰੋੜ ਦੇ ਲਗਭਗ ਦਾ ਇਹ ਠੇਕਾ ਜਿੰਨਾ ਅੰਦਰੂਨ ਸ਼ਹਿਰ 7-8 ਦਰਵਾਜ਼ੇ ਨੇ ਉਹਨਾਂ ਨੂੰ ਕਵਰ ਹੋਣਾ ਹੈ। ਇੱਕ ਅੱਛੀ ਮਾਲੀਅਤ ਉਹ ਖਰਚਦੇ ਪਏ ਨੇ ਮਰੀਮ ਸਾਹਿਬਾ ਕਿ ਅਗਰ 200 ਕਰੋੜ ਇਸ ਪ੍ਰੋਜੈਕਟ ਦੇ ਉੱਤੇ ਖਰਚਾ ਆਂਦਾ ਪਿਆ ਤੇ ਸਾਡੀ ਆਮ ਗਰੀਬ ਆਵਾਮ ਨੂੰ ਜਿਹੜੀ ਮੁਸਤਹਿਕ ਹੈ ਫੀ ਘਰ ਦੀ ਅਗਰ 26 ਕਰੋੜ ਆਵਾਮ ਦੇ ਬੰਦੇ ਨੂੰ ਅਮੀਰ ਹੈ ਕੋਈ ਚਾਹੇ ਗਰੀਬ ਹੈ ਫਿਰ ਵੀ 26 ਕਰੋੜ ਆਵਾਮ ਨੂੰ 5-5 7-7 ਲੱਖ ਇੱਥੇ ਜਿੰਨਾ ਵੀ ਬਣੇਗਾ ਇੱਕ ਫਰਦ ਨੂੰ ਦਿੱਤਾ ਜਾਏ ਉਹਨਾਂ ਦੀ ਬਿਹਤਰੀ ਕੀਤੀ ਜਾਏ ਉਹ ਜ਼ਿਆਦਾ ਅੱਛਾ ਹੈ। ਬਕਾਇਦਾ ਬੇਸ਼ੁਮਾਰ ਪੈਸਾ ਲਗਾ ਰਹੇ ਨੇ। ਤੁਸੀਂ ਇਹ ਕਹਿ ਰਹੇ ਜੀ ਕਿ ਜਿਹੜਾ ਕੰਸਟਰਕਸ਼ਨ ਹੋ ਰਹੀ ਹੈ ਜਾਂ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਉਹ ਪੈਸੇ ਆਵਾਮ ਨੂੰ ਹੀ ਦੇ ਦਿੱਤੇ ਜਾਣ? ਆਵਾਮ ਵਾਸਤੇ ਲਗਾਏ ਜਾਣ, ਆਵਾਮ ਨੂੰ ਸਹੂਲਤ ਦਿੱਤੀ ਜਾਏ, ਆਵਾਮ ਵਾਸਤੇ ਬਿਹਤਰ ਹੋਣਾ ਚਾਹੀਦਾ। ਜਿੰਨੀ ਕੋ ਬੇਰੋਜ਼ਗਾਰੀ ਹੈ ਇਹ ਸ਼ਾਇਦ ਬੇਰੋਜ਼ਗਾਰੀ ਦੇ ਬਾਰੇ ਗੱਲ ਕਰਨਾ ਗੱਲ ਹੱਸਣ ਵਾਲੀ ਨਹੀਂ ਹੋਏਗੀ। ਉਹ ਜੈਨੂਇਨ ਹਕੀਕਤ ਹੈ ਸਾਡੇ ਮੁਲਕ ਵਿੱਚ ਬੇਰੋਜ਼ਗਾਰੀ ਹੈ। ਇੱਥੇ ਬੈਠੇ ਆ ਅਸੀਂ ਦੇਖਦੇ ਆ ਦਿਨ ਦੇ ਵਿੱਚ ਕਈ ਇਸ ਤਰ੍ਹਾਂ ਦੇ ਘਰੇਲੂ ਔਰਤਾਂ ਆਉਂਦੀਆਂ ਨੇ ਜਿਹੜੀਆਂ ਮਤਲਬ ਕਿ ਖੁਦ ਦੇਖ ਕੇ ਪਤਾ ਚੱਲਦਾ ਘਰੇਲੂ ਨੇ ਲੇਕਿਨ ਮਦਦ ਦੇ ਤੌਰ ਤੇ ਉਹ ਸਾਡੇ ਕੋਲ ਹਾਜ਼ਰ ਹੁੰਦੀਆਂ ਤੇ ਇਸ ਚੀਜ਼ ਨੂੰ ਦੇਖ ਕੇ ਥੋੜਾ ਜਿਹਾ ਦਿਲ ਨੂੰ ਦੁੱਖ ਹੁੰਦਾ ਕਿ ਇਹ ਕਰੋੜਾਂ ਅਰਬਾਂ ਰੁਪਏ ਜ਼ਾਇਆ ਪਏ ਹੁੰਦੇ ਨੇ। ਇਹ ਕੁਝ ਕੰਸਟਰਕਸ਼ਨ ਕਰਨ ਵਾਲਿਆਂ ਦੇ ਨਾਲ ਸਮ ਟਾਈਮ ਇੱਥੇ ਕੋਈ ਗੁਫ਼ਤਗੂ ਹੋ ਜਾਂਦੀ ਹੈ। ਅਵਲ ਤੇ ਉਹ ਆਪਣੀ ਕੰਪਨੀ ਦੀ ਆਪਣੀ ਕੋਈ ਬਾਤ ਤੇ ਬਤਾਉਂਦੇ ਨਹੀਂ ਲੇਕਿਨ ਕਿਸੇ ਨਾਲ ਸ਼ਾਇਦ ਗੁਫ਼ਤਗੂ ਹੋ ਜਾਏ ਤੇ ਬਤਾਉਂਦੇ ਨੇ ਕਿ ਇਹ ਪਲੇਟ ਜਿਹੜੀ ਜਿਸ ਤੇ ਖੜੇ ਨੇ ਭਾਈ ਇਹ ਬਣਾਉਂਦੇ ਪਏ ਨੇ ਸੀਮੈਂਟ ਦੀਆਂ ਜਿਹੜੀਆਂ ਸਲੈਬਾਂ ਪਿਆ ਬਣਦੀਆਂ ਨੇ ਤੇ ਇਹ 15,000 ਰੁਪਏ ਦੀ ਇੱਕ ਸਲੈਬ ਹੈ ਕਿ ਇਹ ਕਿਤਨਾ ਨਾਕਸ ਹੈ ਤੇ ਇਹ ਕੰਮ ਪਿਆ ਹੁੰਦਾ ਥੱਲੜੇ ਲੈਵਲ ਦੇ ਉੱਤੇ ਇਹ ਸਾਨੂੰ ਦੁਸ਼ਵਾਰੀ ਪੈਂਦੀ ਨਹੀਂ। ਇਹ ਤੁਸੀਂ ਉਹਨਾਂ ਨੇ ਤੁਹਾਨੂੰ ਦੱਸਿਆ ਇਹ ਪਲੇਟਾਂ ਕਿਉਂ ਪਈਆਂ ਨੇ? ਹਾਲਾਂਕਿ ਇੱਥੇ ਕੋਈ ਰੋਡ ਦਾ ਵੀ ਮਨਸੂਬਾ ਹੈ? ਬਿਲਕੁਲ ਮਨਸੂਬਾ ਹੈ ਵੀ ਮਨਸੂਬਾ ਉਹਨਾਂ ਦਾ ਇਸ ਤਰ੍ਹਾਂ ਦਾ ਹੈ। ਉਂਝ ਆਪਸ ਵਿੱਚ ਬਰਾਦਰ ਉਂਝ ਗੱਲ ਕੀਤੀ ਜਾਏ ਨਾ ਕਿ ਟਿਕਟੋਕਰ ਤੇ ਇੱਕ ਐਸੀ ਮਸ਼ਹੂਰ ਜਗ੍ਹਾ ਬਣਨ ਚੱਲੀ ਹੈ ਕਿ ਜਿਹੜੀ ਤੁਸੀਂ ਇਤਿਹਾਸ ਸਟੈਂਡ ਕਰੇਗੀ। ਯਾਨੀ ਕਿ ਤੁਹਾਨੂੰ ਤਾਂ ਨਹੀਂ ਉੱਠਣ ਦਾ ਕਿਹਾ ਗਿਆ? ਸਾਨੂੰ ਉੱਠਣ ਵਾਸਤੇ ਬਿਲਕੁਲ ਨਹੀਂ ਕਿਹਾ ਗਿਆ, ਕੋਈ ਡਿਸਟਰਬੈਂਸ ਨਹੀਂ ਹੈ, ਅਸੀਂ ਬਿਲਕੁਲ ਰਿਲੈਕਸ ਆ। ਇਹਨਾਂ ਦਾ ਕੰਮ ਬਾਕੀ ਤੁਹਾਨੂੰ ਨਾ ਉਠਾਵਣ ਤੇ ਇਹ ਚੀਜ਼ਾਂ ਅੱਛੀਆਂ ਕਰ ਦੇਵਣ ਤੁਹਾਡੇ ਵਾਸਤੇ ਤਾਂ ਫਾਇਦਾ ਹੈ। ਅੱਛੀਆਂ ਕਰ ਦੇਵਣ ਜ਼ਾਹਰੀ ਗੱਲ ਹੈ ਸਰ ਜਿਤਨੇ ਲੋਕ ਜ਼ਿਆਦਾ ਆਣਗੇ ਇੱਥੇ ਦੇਖਣ ਵੀ ਆਣਗੇ ਉਤਨਾ ਸਾਡੇ ਵਾਸਤੇ ਬਿਜ਼ਨਸ ਦੇ ਸਾਡਾ ਵੈਲਿਊ ਲੈਵਲ ਤੇਜ਼ ਹੋਏਗਾ। ਜਸਟ ਇਹ ਚੀਜ਼ ਹੈ। ਚਲੋ ਠੀਕ ਹੋ ਗਿਆ ਸਰ, ਮਿਹਰਬਾਨੀ, ਸ਼ੁਕਰੀਆ। ਅੱਛਾ ਸਰ ਸਭ ਤੋਂ ਪਹਿਲੇ ਤਾਂ ਮੈਨੂੰ ਦੱਸੋ ਇਹ ਕੀ ਪਿਆ ਤੁਹਾਡੇ? ਆਲੂ ਬੁਖਾਰਾ ਪਿਆ ਭਾਈ। ਆਲੂ ਬੁਖਾਰਾ ਹੈ, ਇਹ ਕੀ ਰੇਟ ਕੀ ਕਹਿੰਦਾ? ਇਹ 1400 ਰੁਪਏ ਕਿਲੋ ਭਾਈ। ਔਰ ਇਹ ਖੁਰਮਾਨੀ ਹੈ। ਠੀਕ ਹੋ ਗਿਆ। ਐਕਸਟਰਾ ਖੁਰਮਾਨੀ ਜਿਹਨੂੰ ਕਹੀਦਾ ਜੇ ਇਹਨਾਂ ਦਾ ਫਾਇਦੇ ਕੀ ਨੇ ਸਰ? ਇਹਦੇ ਫਾਇਦੇ ਬੰਦਾ ਖਾ ਕੇ ਗਰਮ ਹੋ ਜਾਂਦਾ ਹੈ। ਅੱਛਾ ਬੰਦਾ ਹੀ ਗਰਮ ਹੋ ਜਾਂਦਾ? ਨਹੀਂ ਬੰਦਾ ਹੀ ਗਰਮ ਹੋ ਜਾਂਦਾ ਹੈ। ਅੱਗੇ ਆਵਾਮ ਨੇ ਠੰਡਾ ਕਰਤਾ ਗਵਰਨਮੈਂਟ ਨੇ ਤੇ ਉਹ ਸੌਦੇ ਹੱਥ ਨਹੀਂ ਪੈਂਦਾ ਖਾਣਗੇ ਤੇ ਗਰਮ ਹੋਣਗੇ ਨਾ ਤੇ ਬਾਹਰ ਬਿਲਕੁਲ ਅਸੀਂ ਇਹ ਸੁਣ ਰਹੇ ਹਾਂ ਗਾਹਕ ਜਿਹੜੇ ਵੀ ਆ ਰਹੇ ਨੇ ਉਹ ਇਹ ਸ਼ਿਕਵਾ ਕਰ ਰਹੇ ਨੇ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ। ਮਹਿੰਗਾਈ ਤੇ ਬਹੁਤ ਜ਼ਿਆਦਾ ਹੋ ਗਈ। ਉਹਨਾਂ ਨੇ ਸਭ ਚੀਜ਼ ਉਹਨਾਂ ਦੇ ਪਹੁੰਚ ਤੋਂ ਬਾਹਰ ਕਰਤੀ ਆਵਾਮ ਦੀ। ਜੇ ਖਾ ਕੇ ਗਰਮ ਹੋ ਕੇ ਤੇ ਬਾਹਰ ਆ ਜਾਣਗੇ ਤੇ ਇਹਨਾਂ ਨੂੰ ਬਾਹਰ ਕੱਢ ਲੈਣਗੇ। ਅੱਛਾ ਇਸ ਲਈ ਉਹਨਾਂ ਨੇ ਕਿਹਾ ਇਹਨਾਂ ਨੂੰ ਅੰਦਰ ਹੀ ਰਹਿਣ ਦਿਓ। ਉਹ ਪਹਿਲੇ ਤਾਂ ਇੱਥੇ ਕਾਜੂ ਵਗੈਰਾ ਤੇ ਚੀਜ਼ਾਂ ਮਹਿੰਗੀਆਂ ਹੈ ਹੀ ਹੈ ਸਨ, ਹੁਣ ਤੇ ਮੂੰਗਫਲੀ ਵੀ ਮਹਿੰਗੀ ਹੋ ਗਈ। ਇਹ 2-3 ਸਾਲ ਪਹਿਲੇ ਜਿਸ ਤੇ ਕਰੋਨਾ ਸਭ ਕੁਝ ਬੰਦ ਸੀ ਨਾ ਉਦੋਂ ਕਾਜੂ 1400 ਰੁਪਏ ਕਿਲੋ ਹੈਗਾ ਸੀ। ਹੁਣ ਇਸ ਤੇ 3200 ਰੁਪਏ ਕਿਲੋ, 3400 ਰੁਪਏ ਕਿਲੋ, 2800 ਰੁਪਏ ਕਿਲੋ ਤੇ ਜਿਹੜਾ ਬਿਲਕੁਲ ਥੱਕਿਆ ਹੈ। ਮਕਸਦ ਉਹੀ ਗੱਲ ਹੈ ਤੇ ਇਹੀ ਹੈ ਨਾ ਕਿ ਹਰ ਚੀਜ਼ ਬੰਦੇ ਦੀ ਪਹੁੰਚ ਤੋਂ ਬਾਹਰ ਹੈ, ਆਵਾਮ ਦੀ ਪਹੁੰਚ ਤੋਂ ਬਾਹਰ ਹੈ। ਤੇ ਉਹਨਾਂ ਨੇ ਕਿਹਾ ਸਭ ਕੁਝ ਬੰਦਾ ਆਵਾਮ ਤੋਂ ਬਾਹਰ ਹੀ ਰੱਖਣਾ ਹੈ। ਹਾਂ ਬਸ ਦੇਖ ਲੱਗਦੇ ਬਸ ਦੂਰੋਂ ਹੀ ਵੇਖ ਲਵਾਂ ਦੂਰੋਂ ਦੇਖ ਕੇ ਵਰਨਾ ਹਰ ਸ਼ਾਇਦ ਜੀ ਆਵਾਮ ਦੀ ਵਿੰਡੋ ਸ਼ਾਪਿੰਗ ਕਰ ਲਓ। ਇਹ ਵੀ ਠੀਕ ਹੈ, ਡਰਾਈ ਫਰੂਟ ਦੀ ਵਿੰਡੋ ਸ਼ਾਪਿੰਗ ਹੀ ਚੱਲ ਰਹੀ ਹੈ। ਸ਼ਾਪਿੰਗ ਹੀ ਚੱਲ ਰਹੀ ਹੈ ਮੋਸਟਲੀ। ਤੁਸੀਂ ਬਿਲੀਵ ਕਰੋ ਕਿ ਜੇ 50 ਬੰਦੇ ਗਾਹਕ ਆਉਂਦੇ ਨੇ ਨਾ ਤੇ 40 ਬੰਦੇ ਪੁੱਛਣ ਵਾਲੇ ਹੁੰਦੇ
ਰੇਟ ਸੁਣ ਕੇ ਪਿੱਛੇ ਹਟ ਜਾਂਦੇ ਉਹ ਨੇ। ਲੈਣ ਦੀ ਸਕਤ ਹੀ ਨਹੀਂ ਹੁੰਦੀ, ਰੇਟ ਪੁੱਛ ਕੇ ਟੁੱਟ ਪੈਂਦੇ, ਅੱਗੇ ਟੁੱਟ ਪੈਂਦੇ। ਅੱਛਾ ਜੀ ਅਸੀਂ ਮਾਰਕੀਟ ਟੱਚ ਕਰ ਲਈ, ਮਾਰਕੀਟ ਕੀ ਟੱਚ ਕਰਨੀ ਹੈ? ਜਿਹੜਾ ਇੱਕ ਹੋਲਸੇਲ ਦੁਕਾਨ ਦੇ ਰੇਟ ਕੋ ਬਾਕੀ ਪਾਸੇ ਇਹੀ ਰੇਟ ਹੋਣਾ, ਤੇ ਜਿਹੜਾ ਇੱਕ ਪਾਸੇ ਪਹੁੰਚ ਨਹੀਂ ਗਏ ਤੇ ਦੂਜੇ ਪਾਸੇ ਕਿੱਥੋਂ ਪਹੁੰਚ ਹੋਣੀ? ਤੇ ਸਰ ਕੀ ਵਜ੍ਹਾ ਹੈ ਇਸ ਸਾਲ ਇੰਨਾ ਮਹਿੰਗਾ ਕਿਉਂ ਹੋ ਗਿਆ ਡਰਾਈ ਫਰੂਟ? ਇੱਕ ਤਾਂ ਅਫਗਾਨਿਸਤਾਨ ਦਾ ਬਾਰਡਰ ਬੰਦ ਹੈਗਾ, ਦੂਜੀ ਗਵਰਨਮੈਂਟ ਦੀ ਪਾਲਿਸੀ ਗਲਤ ਹੈਗੀ ਹੈ। ਮਕਸਦ ਕਹਿੰਦਾ ਕਿ ਹਰ ਚੀਜ਼ ਆਵਾਮ ਦੇ ਪਹੁੰਚ 'ਚ ਹੋਣੀ ਚਾਹੀਦੀ ਹੈ। ਉਹਨਾਂ ਨੇ ਟੈਕਸ ਹੀ ਇੰਨੇ ਘਲਾਤੇ ਨੇ ਕਿ ਆਵਾਮ ਦੀ ਸਮਝੋ ਸੋਚੋ ਬਾਹਰ ਹੁਣ ਹੈ। ਕਾਜੂ ਦਾ ਨਾ 1400 ਰੁਪਏ ਕਿਲੋ ਦਾ ਟੈਕਸ ਹੈਗਾ ਜੀ, ਮੈਨੂੰ ਇਹ ਦੱਸੋ ਉਹ ਉਹਨਾਂ ਰੇਟ ਨਹੀਂਗਾ ਜਿੰਨਾ ਉਹਦੇ 'ਤੇ ਟੈਕਸ ਲੱਗਾ ਹੈ। ਹਰ ਚੀਜ਼ ਇਹ ਨਹੀਂ ਕਿ ਸਿਰਫ ਇੱਕ ਚੀਜ਼, ਗਿੜੀਆਂ ਉਹ ਕੈਲੀਫੋਰਨੀਆ ਤੋਂ ਆਉਂਦੀਆਂ, ਅਮਰੀਕਾ ਤੋਂ ਆਉਂਦੀਆਂ, ਉਹ ਜਿੰਨੇ ਦੀ ਕਾਸਟ ਪੈਂਦੀ ਉਹਨਾਂ ਦੀ ਉਹਦੇ ਉਹਨਾਂ ਟੈਕਸ ਹੈਗਾ। ਮਤਲਬ ਕੋਈ ਵੀ ਚੀਜ਼ ਸਾਡੀ ਪਹੁੰਚ 'ਚ ਨਹੀਂ ਹੈਗੀ। ਮਾਸ਼ਾਅੱਲਾ ਇਹਨਾਂ ਦੀ ਯਾਸ਼ੀਆਂ ਵੀ ਤੁਸੀਂ ਪੂਰੀ ਕਰਨੀਆਂ ਨੇ ਨਾ। ਅਸੀਂ ਕੋ ਜ਼ਰ ਖਰੀਦ ਗੁਲਾਮ ਲੋਕ ਹੀ ਗਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਯਾਸ਼ੀਆਂ ਵਾਸਤੇ ਮਿਹਨਤ ਕਰਨੇ। ਇਹ ਬੱਤੀ ਦੀ ਬਾਲਦੇ ਵੀ ਬੱਤੀ ਬਾਲੀ ਨਾ, ਮਕਸਦ ਕਹਿੰਦੇ ਰਾਤ ਨੂੰ ਇਹ ਸਾਨੂੰ ਇਹਦਾ ਪੈਸੇ ਪੂਰੇ ਕਰਨੇ ਨੇ ਤਾਂ ਕਿ ਆਪਣੀ ਤਮਾਸ਼ਬੀਨੀਆਂ ਕਰਨ, ਆਪਣੀ ਯਾਸ਼ੀਆਂ ਕਰਨ ਤੇ ਅਸੀਂ ਬਿੱਲ ਦਈਏ। ਬਿਲਕੁਲ ਠੀਕ ਗੱਲ ਹੈ। ਕਾਜੂ ਔਰ ਇਹ ਜਿਹੜੀਆਂ ਚੀਜ਼ਾਂ ਸਨ ਇਹ ਤਾਂ ਪਹਿਲੇ ਮਹਿੰਗੀਆਂ ਹੈ ਹੀ ਸਨ, ਲੇਕਿਨ ਮੂੰਗਫਲੀ ਵੀ ਹੁਣ ਇੱਕ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਹ ਪਹਿਲੇ ਕਿਹਾ ਜਾਂਦਾ ਸੀ ਕਿ ਅਮੀਰਾਂ ਦਾ ਫਰੂਟ ਹੈ, ਇਹ ਪਿਸਤਾ ਵੀ ਹੋ ਗਿਆ, ਬਾਕੀ ਚੀਜ਼ਾਂ ਵੀ ਹੋ ਗਈਆਂ, ਲੇਕਿਨ ਹੁਣ ਜਿਹੜੇ ਗਰੀਬ ਆਦਮੀ ਵਾਸਤੇ ਮੇਰੇ ਖਿਆਲ ਵਾਸਤੇ ਸਿਰਫ ਵਿੰਡੋ ਸ਼ਾਪਿੰਗ ਹੀ ਬਚੀ ਹੈ। 50 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਪਏ ਮੰਡੀ 'ਚ। ਜਦੋਂ ਦੇ ਆਏ ਨੇ ਨਾ, ਜਿੰਨੀਆਂ ਵੀ ਹਕੂਮਤਾਂ ਗਈਆਂ ਔਰ ਜਿੱਤੀਆਂ ਵੀ ਹਕੂਮਤਾਂ ਆਈਆਂ, ਹਾਲਾਤ ਰੋਜ਼ ਬਰੋਜ਼ ਖਰਾਬ, ਬਿਹਤਰੀ ਵਾਲਾ ਕੋਈ ਚਾਂਸ ਨਹੀਂ ਹੈਗਾ। ਹਰ ਦਫਾ ਚੀਜ਼ ਮਹਿੰਗੀ ਹੁੰਦੀ, ਜਿੰਨੀ ਦਫਾ ਅਸੀਂ ਲੈਣ ਜਾਂਦੇ ਹਾਂ ਨਾ ਉਹ ਹਰ ਦਫਾ ਹੀ ਮਹਿੰਗੀ ਮਿਲਦੀ ਹੈ ਸਾਨੂੰ। ਔਰ ਇਹ ਗਾਹਕ ਦੀ ਕੂਵਤ ਮੁਦਾਫਨ ਨਹੀਂ ਹੈਗੀ ਕਿ ਖਰੀਦ ਸਕੇ। ਚੰਦ ਗਾਹਕ ਨੇ ਜਿਹੜੇ ਸਹਿਬ ਹੈਸੀਅਤ, ਇਹਨਾਂ ਦੇ ਟੈਕਸ ਉਹਨਾਂ ਨੇ ਇੰਨੇ ਲਗਾਏ ਦੇ ਨੇ ਕਿ ਉਹ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਮਤਲਬ ਉਹ ਜਾ ਪੁੱਛਦਾ, ਉਹ ਪੁੱਛ ਕੇ ਤੁਰਦਾ ਬੰਦਾ। ਕੋਈ ਵੀ ਚੰਦ ਬੰਦੇ ਲੈ ਵੀ ਜਾਂਦੇ ਨੇ। ਮੂੰਗਫਲੀ ਆ, ਹੁਣ ਅਸੀਂ ਸੋਚਦੇ ਕਿ ਗਰੀਬ ਆਦਮੀ 800 ਰੁਪਏ 1000 ਰੁਪਏ ਕਿਲੋ ਹੈ, ਜਿਹੜਾ ਆਦਮੀ 1500 ਰੁਪਏ ਦਾ ਜਾਂ 2000 ਰੁਪਏ ਲੈ ਰਿਹਾ ਇੱਕ ਮਜ਼ਦੂਰ ਜਾਂ ਸੇਲਮੈਨ। ਹੁਣ ਤੁਸੀਂ ਕਿਸੇ ਨੂੰ ਲਗਵਾਉਣ ਜਾਓ ਨਾ ਕਿ ਆ ਬੱਚੇ ਨੂੰ ਕੰਮ ਤੇ ਲਗਾਉਣਾ, ਉਹ ਕਹਿਣਗੇ ਜੀ 15000 ਦੇ ਦਾਂਗੇ। ਠੀਕ ਹੋ ਗਿਆ, 200 ਤੇ ਉਹਨੇ ਉਹ ਰੋਟੀ ਖਾ ਲਈ ਤਾਂ 300 ਘਰ ਲੈ ਕੇ ਜਾਏਗਾ, ਉਹਨੇ ਚਾਹ ਪੀ ਲਈ ਤੇ 250 ਲੈ ਕੇ ਜਾਏਗਾ। ਉਹ ਕਿਹਨੂੰ ਦੇਗਾ? ਘਰ ਗਿਆ ਬਿੱਲ ਦਾ ਬਿਜਲੀ ਦਾ ਆਇਆ ਹੁੰਦਾ ਵੈ, ਜਿਹਨੇ ਕੁਝ ਨਹੀਂ ਚਲਾਇਆ ਹੁੰਦਾ ਨਾ, ਉਹਨੂੰ 20000 ਰੁਪਏ ਦਾ 15000 ਰੁਪਏ ਦਾ ਬਿੱਲ ਆਇਆ ਹੁੰਦਾ। ਉਹ ਕਿੱਸਾ ਅਫੋਰਡ ਕਰੇਗਾ? ਉਹ ਬਾਪ ਉਹਨਾਂ ਦੇ ਬਿਮਾਰ ਹੁੰਦੇ ਨੇ, ਦਵਾਈਆਂ ਨਹੀਂ ਮਿਲਦੀਆਂ, ਮਾਂ ਬਿਮਾਰ ਹੁੰਦੀ, ਕੋਈ ਕਿਸੇ ਦੇ ਘਰ ਕੰਮ ਕਰਦਾ ਪਿਆ, ਕੋਈ ਕਿਸੇ ਜਗ੍ਹਾ ਫੜੀਆਂ ਲਗਾ ਰਿਹਾ। ਔਰ ਹਕੂਮਤ ਬੜੀ ਅੱਛੇ ਕੰਮ ਕਰਦੀ ਪਈ ਹੈ ਕਿ ਸਾਰੇ ਗਰੀਬਾਂ ਦੀਆਂ ਰੇਹੜੀਆਂ ਚੁਕਾਈ ਜਾ ਰਹੀ ਹੈ, ਉਹਨਾਂ ਨੂੰ ਤੰਗ ਕਰਦੀ ਪਈ ਹੈ ਤਾਂ ਕਿ ਕੋਈ ਇਸ ਨੂੰ ਰੋਜ਼ਗਾਰ ਨਾ ਮਿਲੇ। ਹੈ ਜੀ, ਉਹਨਾਂ ਨੇ ਕਿਹਾ ਕਿ ਗਰੀਬ ਕਿਸੇ ਨੂੰ ਨਹੀਂ ਰਹਿਣ ਦੇਣਾ, ਸਾਰਿਆਂ ਨੂੰ ਕਬਰ 'ਚ ਪਾ ਦੇਣਾ। ਇਸ ਵਾਸਤੇ ਕਬਰ 'ਚ ਜ਼ਿੰਦਾ ਰੱਖਣਾ ਕਿ ਇਹਨਾਂ ਦੇ ਜਿਹੜਾ ਖੂਨ ਦਾ ਕਤਰਾ ਨਾ ਉਹ ਵੀ ਅਸੀਂ ਕੱਢ ਲਈਏ। ਕਿਸ ਚੀਜ਼ 'ਤੇ ਟੈਕਸ ਨਹੀਂ ਹੈਗਾ, ਗੁਜ਼ਰਨ 'ਤੇ ਟੈਕਸ ਹੈ, ਹਵਾ 'ਤੇ ਉਹਨਾਂ ਨੇ ਕੋਈ ਚੀਜ਼ ਐਸੀ ਨਹੀਂ ਜਿੱਥੇ ਟੈਕਸ ਨਹੀਂ। ਇਹ ਦੇਖੋ ਕਿਸ ਤਰ੍ਹਾਂ ਗੁਜ਼ਾਰਾ ਕਰੀਏ, ਆ ਲੋਕ ਕਿਸ ਤਰ੍ਹਾਂ ਚੱਲਣਗੇ? ਅੱਜ ਦੇ ਹਾਲਾਤ ਇਸ ਤਰ੍ਹਾਂ ਖਰਾਬ ਨੇ, ਅੱਗੇ ਅਸੀਂ ਕਿਸ ਤਰ੍ਹਾਂ ਚੱਲ ਕੇ ਜਾਵਾਂਗੇ ਜਦੋਂ ਅੱਜ ਹੀ ਸਾਡੀ ਬੁਨਿਆਦ ਨਹੀਂ ਗੀ? ਸਾਡੀ ਅੱਗੋਂ ਨਸਲ ਕਿਸ ਤਰ੍ਹਾਂ ਕਰਨਗੀਆਂ? ਤੇ ਤੁਸੀਂ ਇਹ ਹਕੂਮਤ ਹੈ ਕਿ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਬਾਰੇ ਗੌਰ ਕਰਨ, ਚੀਜ਼ਾਂ ਨੂੰ ਸਸਤੀਆਂ ਕਰਨ। ਇੱਕ ਡਾਲਾ ਅੱਗੇ ਇੱਕ ਡਾਲਾ ਪਿੱਛੇ। ਆਮ MPMN ਠੀਕ ਆ, ਉਹਨੂੰ ਸਿਕਿਉਰਟੀ ਦਿੱਤੀ ਸਾਨੂੰ, ਅਸੀਂ ਕੁੱਤੇ ਹਾਂ, ਸਾਨੂੰ ਕੁੱਤਿਆਂ ਬਰਾਬਰ ਗਿਣਦੇ ਨੇ। ਉਹ ਸੜਕ ਤੇ ਕੋਈ ਮਾਰ ਕੇ ਡੇਗ ਜੇ, ਇਹਨੇ ਹਸਪਤਾਲ ਲੈ ਜਾਓ, ਉਹ ਕਹੇਗਾ ਦਵਾਈਆਂ ਨਹੀਂ ਹੈਗੀਆਂ। ਅਸੀਂ ਕਿੱਥੇ ਜਾਵਾਂਗੇ ਦੱਸੋ? ਸਾਡਾ ਕੀ ਮੁਸਤਕਬਲ ਹੈ? ਸਾਡੇ ਬੱਚੇ ਕੋਈ ਨਵੀਂ ਨਸਲ ਆ, ਕੋਈ ਬੱਚਾ ਰਾਈਟ ਚਲਾ ਰਿਹਾ, ਕੋਈ ਨਸ਼ੇ 'ਚ ਮੁਬਤਲਾ ਹੈ। ਗੁਰਬਤ, ਨਵੇਂ ਪੜ੍ਹੇ ਲਿਖੇ ਬੱਚੇ ਰਾਈਟ ਚਲਾਉਂਦੇ ਪਏ ਨੇ, ਉਹ ਕਹਿੰਦੇ ਨੌਕਰੀ ਨਹੀਂ। ਅਸੀਂ ਕੀ ਕਰੀਏ? ਅਸੀਂ ਅਪੀਲ ਕਰਨੇ ਆ ਕਿ ਸਾਡੇ ਨਾਲ ਇਹਨਾਂ ਨਾਲ ਤਾਵਨ ਕਰਨ, ਲੋਕਾਂ ਦੇ ਨਾਲ ਕੁਝ ਚੀਜ਼ਾਂ ਸਸਤੀਆਂ ਕਰਨ, ਕੁਝ ਟੈਕਸ ਘਟਾਉਣ ਹੈ, ਜਿਹੜੇ ਬਿਜਲੀਆਂ ਦੇ ਪਾਣੀ ਗੈਸ ਜਿਹੜੇ ਕੰਮ ਚਲਾਉਂਦੇ ਨੇ ਉਹਨਾਂ 'ਤੇ ਰਿਲੀਫ ਦੇਣ ਨਾ। ਇੱਕ ਆ ਕੇ ਦੇਖਣ ਕਿ ਗਰੀਬ ਆਦਮੀ, ਤੁਸੀਂ ਕਿਸੇ ਕੋ ਬਿੱਲ ਦੇਖ ਲਿਓ 10000 ਦਾ 15000 ਰੁਪਏ ਦਾ, ਇੱਕ 15000 ਤੋਂ ਨੌਕਰੀ ਕਰਦਾ ਪਰ ਲੈ ਕੇ ਕੀ ਘਰ ਜਾਏਗਾ? ਠੀਕ ਹੋ ਗਿਆ ਸਰ। ਨਾਜ਼ਰੀਨ, ਕਾਜੂ, ਅਖਰੋਟ, ਬਦਾਮ ਔਰ ਇਹ ਪਿਸਤਾ ਇਹ ਹਮੇਸ਼ਾ ਤੋਂ ਇੱਕ ਅਮੀਰ ਆਦਮੀ ਵਾਸਤੇ ਰਿਹਾ ਹੈ, ਲੇਕਿਨ ਹੁਣ ਜਿਹੜੀ ਮੂੰਗਫਲੀ ਹੈ ਉਹ ਵੀ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਮੈਂ ਹਕੂਮਤ ਨੂੰ ਇਹ ਪੈਗਾਮ ਦਿਆਂਗਾ ਕਿ ਕਮ ਅਜ਼ ਕਮ ਇਹ ਚੀਜ਼ਾਂ ਆਮ ਆਦਮੀ ਦੀ ਪਹੁੰਚ ਹੋਣੀਆਂ ਚਾਹੀਦੀਆਂ ਨੇ। ਇਸੇ ਨਾਲ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।